ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ, ਸੋਸ਼ਲ ਮੀਡੀਆ ਦੇ ਜ਼ਰੀਏ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪੰਜਾਬ ਤੋਂ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਥਲ ਜੀ। ਦੀਪਕ ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਮਵੀਰ ਸਿੰਘ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਦੇ ਨਾਲ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟਰ ਕੀ ਹੈ ਨਾ 415-909-0503 ਦੇ ਉੱਤੇ। ਗੁਰਦੀਪ ਸਿੰਘ ਵਿਰਦੀ, ਕਲੋਵਿਸ, ਸਤਨਾਮ ਸਿੰਘ, ਸ਼ੇਰਗਿੱਲ ਸੈਲਮਾ, ਬੀਸਲਾ ਪਰਿਵਾਰ, ਫਰੈਜ਼ਨੋ, ਮਨਦੀਪ ਸਿੰਘ, ਮਨਜੀਤ ਸਿੰਘ, ਸੈਨ ਹੋਜ਼ੇ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਾਂਗੇ। ਪੰਜਾਬ ਭਰ ਦੀਆਂ ਕੁਝ ਅਹਿਮ ਖਬਰਾਂ ਦੇ ਉੱਤੇ ਆਪਾਂ ਜਿਹੜੀ ਉਹ ਨਜ਼ਰ ਬਣਾਵਾਂਗੇ, ਉਸ ਦੀ ਡੂੰਘਾਈ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ। ਦੀਪਕ ਜੀ, ਇੱਕ ਟਾਈਮ ਦੇ ਉੱਤੇ 9 ਮਾਸ ਦਾ ਰਿਸ਼ਤਾ ਆਖਿਆ ਜਾਂਦਾ ਭਾਜਪਾ ਅਕਾਲੀ ਦਲ ਦਾ। ਅਕਾਲੀ ਦਲ ਦੇ ਸਰਪ੍ਰਸਤ ਜਿਹੜੇ ਆ ਪ੍ਰਕਾਸ਼ ਬਾਦਲ, ਉਹ ਤਾਂ ਇਸ ਦੁਨੀਆ ਦੇ ਉੱਤੇ ਨਹੀਂ ਰਹੇ, ਪਰ ਹੁਣ ਚਰਚਾਵਾਂ ਇਹ ਚੱਲ ਰਹੀਆਂ ਆ ਵੀ ਅਕਾਲੀ ਦਲ ਭਾਜਪਾ ਦੇ ਘਨੇੜੀ ਚੜਨ ਨੂੰ ਕਾਹਲਾ ਆ। ਰਾਜਕਰਮਵੀਰ ਜੀ, ਤੁਸੀਂ ਜਿਸ 9ਵਾਂ ਰਿਸ਼ਤੇ ਦੀ ਗੱਲ ਕਰਦੇ ਹੋ, ਉਸੇ ਰਿਸ਼ਤੇ ਨੂੰ ਪ੍ਰਕਾਸ਼ ਸਿੰਘ ਬਾਦਲ ਪਤੀ ਪਤਨੀ ਦਾ ਰਿਸ਼ਤਾ ਵੀ ਕਹਿੰਦੇ ਰਹੇ ਨੇ ਕਿ ਹਾਂ ਇਹ ਇੰਨਾ ਗੂੜਾ ਰਿਸ਼ਤਾ ਸਾਡਾ ਹੈ ਨਾ। ਇਸ ਨੂੰ ਛੋਟੇ ਭਰਾ ਬੜੇ ਭਰਾ ਨਾਲ ਵੀ ਸੰਗਿਆ ਦਿੱਤੀ ਜਾਂਦੀ ਰਹੀ ਹੈ ਕਿ ਇਹ ਅਕਾਲੀ ਦਲ ਬੜਾ ਭਰਾ ਹੈ, ਭਾਜਪਾ ਪੰਜਾਬ 'ਚ ਛੋਟਾ ਭਰਾ ਹੈ। ਸੋ ਇਸ ਤਰ੍ਹਾਂ ਵੀ ਉਸਨੂੰ ਬਿਆਨਿਆ ਜਾਂਦਾ ਰਿਹਾ ਤੇ 9 ਮਾਸ ਦਾ ਰਿਸ਼ਤਾ ਤਾਂ ਸਟੇਜਾਂ ਤੋਂ ਗਾਇਆ ਜਾਂਦਾ ਰਿਹਾ ਕਿ ਕਦੇ ਟੁੱਟਣਾ। ਆਖਰ ਉਹ ਆ ਕੇ ਟੁੱਟਿਆ 3 ਖੇਤੀ ਕਾਨੂੰਨਾਂ ਦੇ ਕਾਰਨ। ਜਦੋਂ ਇਹ ਰਿਸ਼ਤਾ ਟੁੱਟਿਆ ਸੀ ਤਦ ਵੀ ਕੋਈ ਸਿਆਸੀ ਮਜਬੂਰੀ ਨਹੀਂ ਸੀ, ਤਦ ਵੀ ਕੋਈ ਸਿਆਸੀ ਪਹਿਲੂ ਨਹੀਂ ਸੀ ਕਿ ਹਾਂ ਕਿਸੇ ਕੁਰਸੀ ਨੂੰ ਲੈ ਕੇ ਲੜਾਈ ਹੋਵੇ, ਦੋ ਪਾਰਟੀਆਂ 'ਚ ਕਿਸੇ ਅਹੁਦੇ ਨੂੰ ਲੈ ਕੇ ਲੜਾਈ ਹੋਵੇ। ਬੇਸ਼ੱਕ ਪੰਜਾਬ ਦੇ ਵਿੱਚ ਜਦੋਂ ਅਕਾਲੀ BJP ਦੀ ਸਰਕਾਰ ਬਣੀ, ਪ੍ਰਕਾਸ਼ ਸਿੰਘ ਬਾਦਲ ਜਦ ਮੁੱਖ ਮੰਤਰੀ ਬਣੇ, ਤਦ ਭਾਜਪਾਈਆਂ ਨੇ ਜ਼ੋਰ ਮਾਰਿਆ ਕਿ ਉਪ ਮੁੱਖ ਮੰਤਰੀ ਦੀ ਕੁਰਸੀ ਤਾਂ ਸਾਨੂੰ ਮਿਲ ਜਾਵੇ। ਜਾਂ ਉਹ ਦਿੱਲੀ ਜਾ ਕੇ ਸ਼ਿਕਾਇਤਾਂ ਵੀ ਲਾਉਂਦੇ ਰਹੇ ਕਿ ਸਾਡੀ ਸੁਣਵਾਈ ਨਹੀਂ ਹੁੰਦੀ ਜੀ, ਸਾਨੂੰ ਦੂਏ ਦਰਜੇ ਦਾ ਸਮਝਿਆ ਜਾਂਦਾ ਜੀ। ਤਾਂ BJP ਵਾਲੇ ਚੁੱਪ ਕਰਾ ਕੇ ਭੇਜਦੇ ਕਿ ਸਮਾਂ ਆਊਗਾ ਤੁਸੀਂ ਟਿਕੇ ਰਹੋ। ਕੀ ਉਹ ਸਮਾਂ ਹੁਣ ਆ ਗਿਆ? ਕਿਉਂਕਿ ਜਦੋਂ ਇਹ ਗੱਠਜੋੜ ਟੁੱਟਦਾ ਹੈ ਤਦ ਲੋਕਾਂ ਦੇ ਦਬਾਅ ਕਾਰਨ ਟੁੱਟਦਾ, ਨਾ ਕਿ ਕੋਈ ਸਿਆਸੀ ਹੋ ਜਾ ਪਹਿਲੂ ਸੀਗਾ ਕਿ ਕੋਈ ਪਾਰਟੀ ਦੇ ਵਿੱਚ ਅਹੁਦਿਆਂ ਦੀ ਖਿੱਚੋਤਾਣ ਨਹੀਂ ਸੀ ਕਿ ਜਿਸ ਕਾਰਨ ਇਹ ਟੁੱਟਿਆ ਜੀ। ਉਹ ਤਾਂ ਲੋਕਾਂ ਦੇ ਡਰ ਕਾਰਨ, ਛਿੱਤਰਾਂ ਦੇ ਡਰ ਕਾਰਨ, ਲੋਕਾਂ ਵੱਲੋਂ ਦੂਰ ਹੋਣ ਕਾਰਨ ਕਿ ਮੁੜ ਕੇ ਪੰਜਾਬ 'ਚ ਵੜਨ ਜੋਗੇ ਨਹੀਂ, ਸ਼ਕਲ ਦਿਖਾਉਣ ਜੋਗੇ ਨਹੀਂ, ਉਸ ਕਾਰਨ ਅਕਾਲੀ ਦਲ ਨੇ ਤੋੜਿਆ। ਨਹੀਂ ਕਿਹੜਾ ਟੱਬਰ ਚਾਹੂਗਾ ਕਿ ਸਾਡੀ ਨੂੰਹ ਦਿੱਲੀ ਦੇ ਵਿੱਚ ਮੰਤਰੀ ਬਣੀ ਹੋਵੇ ਤੇ ਅਸੀਂ ਉਹਨੂੰ ਵਾਪਸ ਬੁਲਾ ਲਈਏ। ਸੋ ਇਸ ਲਈ ਉਹ ਸਾਰਾ ਉਹ ਕਾਰਨ ਸੀਗਾ। ਤੇ ਉਸ ਤੋਂ ਬਾਅਦ ਕਈ ਵਾਰ ਕੋਸ਼ਿਸ਼ਾਂ ਵੀ ਹੋਈਆਂ, ਪਰ ਜਿਹੜੇ ਪੰਜਾਬ ਦੀ BJP ਦੀ ਲੀਡਰਸ਼ਿਪ ਸੀ ਉਹ ਕਹਿੰਦੀ ਹੁਣ ਤਈਆਂ ਤੇ ਹੀ ਬੈਠੇ ਰਹਾਂਗੇ, ਅਸੀਂ ਤਾਂ ਜੀ ਸਾਰੀਆਂ ਤੇ ਲੜਨਾ। ਤੇ BJP ਕੇਂਦਰ ਵਾਲੇ ਕਹਿੰਦੇ ਕੋਈ ਨਾ, ਤੁਸੀਂ ਫਿਰ ਤਿਆਰੀ ਕਰ ਲਓ, ਲੜ ਕੇ ਵੀ ਦੇਖ ਲਓ। ਸੋ ਇਸ ਲਈ ਪਿਛਲੀਆਂ ਚੋਣਾਂ ਵੀ ਲੜ ਲਈਆਂ, ਹੁਣ ਵਾਲੀ ਜਿਮਨੀ ਚੋਣ ਵੀ ਲੜ ਲਈ। ਜਦੋਂ ਸੰਗਰੂਰ ਜਿਮਨੀ ਚੋਣ ਹੋਈ ਤਦ BJP ਦੀਆਂ ਵੋਟਾਂ ਅਕਾਲੀਆਂ ਨਾਲੋਂ ਵੱਧ ਨਿਕਲੀਆਂ ਜੀ। ਤੇ ਇਸੇ ਤਰ੍ਹਾਂ ਜਦੋਂ ਜਲੰਧਰ ਜਿਮਨੀ ਚੋਣ ਹੋਈ ਤਾਂ ਜਦੋਂ ਵੋਟਾਂ ਦੀ ਗਿਣਤੀ ਚੱਲ ਰਹੀ ਸੀ ਤਦ ਕਿੰਨਾ ਸਮਾਂ BJP ਦਾ ਉਮੀਦਵਾਰ ਅਕਾਲੀ ਦਲ ਤੋਂ ਮੂਹਰੇ ਰਿਹਾ। ਇਸ ਨੂੰ ਲੈ ਕੇ ਖਾਸੀ ਚਰਚਾ ਹੁੰਦੀ ਰਹੀ ਕਿ ਲੈ ਬਾਈ ਇਹ ਤਾਂ ਇੱਥੇ ਵੀ ਸੰਗਰੂਰ ਵਾਲੀ ਹੋਣ ਜਾ ਰਹੀ ਆ। ਚਲੋ ਆਖਰ ਨਤੀਜੇ ਆਏ, ਨਤੀਜਿਆਂ ਦੇ ਵਿੱਚ ਅਕਾਲੀ ਦਲ ਦਾ ਉਮੀਦਵਾਰ 30ਵੇਂ ਨੰਬਰ ਤੇ, BJP ਦਾ ਉਮੀਦਵਾਰ 4ਥੇ ਨੰਬਰ ਤੇ ਆਇਆ। ਤੇ ਆਪਾਂ ਪਹਿਲੇ ਦਿਨ ਤੋਂ ਗੱਲ ਕਰਦੇ ਹਾਂ ਨਾ ਕਿ ਅਸਲੀ ਲੜਾਈ 30ਵੇਂ ਚੌਥੇ ਨੰਬਰ ਦੀ ਸੀ ਕਿ ਕਿਹਨੇ 30ਵੇਂ ਤੇ ਆਉਣਾ, ਕਿਹਨੇ ਚੌਥੇ ਤੇ ਆਉਣਾ। ਪਹਿਲੇ ਦੋਆਂ ਦੇ ਵਿੱਚ ਖੇਡ ਬਦਲਦੀ ਲੱਗ ਰਹੀ ਸੀ ਤੇ ਹੋ ਵੀ ਗਈ। ਕਾਂਗਰਸ ਕਿਸੇ ਸਮੇਂ ਸ਼ੁਰੂ ਦੇ ਵਿੱਚ ਬਹੁਤ ਮੂਹਰੇ ਲੱਗ ਰਹੀ ਸੀ, ਪਰ ਅਖੀਰਲੇ 2-3 ਦਿਨ ਜਾ ਕੇ ਜਿਵੇਂ ਉਹਨੇ ਮੈਦਾਨ ਛੱਡਤਾ ਜਾਂ ਜਿਵੇਂ ਆਮ ਆਦਮੀ ਪਾਰਟੀ ਨੇ ਪੂਰਾ ਜ਼ੋਰ ਲਾਤਾ, ਚਾਹੇ ਉਹ ਪਾਰਟੀ ਪੱਧਰ ਤੇ, ਚਾਹੇ ਸਰਕਾਰੀ ਪੱਧਰ ਤੇ, ਚਾਹੇ ਉਹ ਪੈਸੇ ਦੀ ਤਾਕਤ, ਚਾਹੇ ਉਹ ਸਮੇਂ ਦੀ ਤਾਕਤ, ਚਾਹੇ ਉਹ ਬੰਦਿਆਂ ਦੀ ਤਾਕਤ, ਸਾਰਾ ਕੁਝ ਜਿਵੇਂ ਝੋਕਿਆ ਤੇ ਅਗਲੀ ਸੀਟ ਕੱਢ ਕੇ ਲੈ ਗਏ। ਤੇ ਕਾਂਗਰਸ ਨੂੰ ਮੂੰਹ ਦੀ ਖਾਣੀ ਪਈ 5 ਹਲਕਿਆਂ 'ਚ MLA ਹੁੰਦਿਆਂ ਵੀ। ਉਸੇ ਤਰ੍ਹਾਂ 30ਵੇਂ ਚੌਥੇ ਨੰਬਰ ਦੀ ਲੜਾਈ ਸੀ ਅਕਾਲੀ ਦਲ ਔਰ BJP ਵਿਚਾਲੇ। ਤੇ ਉਹਦੇ ਵਿੱਚ ਬੇਸ਼ੱਕ ਉਸ ਸਥਿਤੀ ਦੇ ਵਿੱਚ ਅਕਾਲੀ ਦਲ ਆਪਣੇ ਆਪ ਨੂੰ 30ਵੇਂ ਨੰਬਰ ਤੇ ਦਿਖਾ ਕੇ ਸੰਤੁਸ਼ਟ ਹੋ ਲਵੇ ਕਿ ਹਾਂ ਦੇਖੋ ਜੀ ਅਸੀਂ ਤਾਂ 1,58,000 ਤੋਂ ਵੱਧ ਵੋਟ ਲੈ ਗਏ, BJP ਵਾਲੇ ਤਾਂ 1,34,000 ਲੈ ਕੇ ਗਏ। ਪਰ ਇਹ ਸੱਚਾਈ ਨਹੀਂ ਹੈ, ਇਹ ਅਸਲੀ ਸੱਚਾਈ ਨਹੀਂ ਹੈ। ਸੱਚਾਈ ਅਸਲ 'ਚ ਹੋਰ ਹੈ ਜੀ। 9 ਵਿਧਾਨ ਸਭਾ ਹਲਕੇ ਨੇ
9 ਵਿਧਾਨ ਸਭਾ ਹਲਕਿਆਂ ਚੋਂ 5 ਕਾਂਗਰਸ ਕੋਲ ਸੀ, 4 ਆਪ ਕੋਲ ਸੀ। ਇਹਨਾਂ 9 ਦੇ ਵਿੱਚੋਂ ਆਮ ਆਦਮੀ ਪਾਰਟੀ 7 ਚ ਮੂਹਰੇ ਹੋ ਗਈ। ਮਤਲਬ ਆਪਣੇ 4 ਤੋਂ ਇਲਾਵਾ 3 ਹੋਰ ਚ ਵੀ ਬਾਜੀ ਮਾਰ ਗਈ ਜੀ। ਇੱਥੋਂ ਬੰਦਾ ਸੋਚਦਾ ਕਿ ਦੂਏ ਨੰਬਰ ਤੇ ਜੇ ਕਾਂਗਰਸ ਆਈ ਆ ਤਾਂ ਇਹਦਾ ਮਤਲਬ ਘੱਟੋ ਘੱਟ 2 ਹਲਕਿਆਂ 'ਚ ਤਾਂ ਕਾਂਗਰਸ ਮੂਹਰੇ ਹੋਣੀ। ਫਿਰ ਕਾਂਗਰਸ 9 ਦੇ 9 ਹਲਕਿਆਂ 'ਚ ਕਿਸੇ ਵੀ ਹਲਕੇ 'ਚ ਮੂਹਰੇ ਨਹੀਂ ਸੀ। 7 ਹਲਕਿਆਂ 'ਚ ਆਮ ਆਦਮੀ ਪਾਰਟੀ ਔਰ 2 ਹਲਕਿਆਂ 'ਚ ਬੀਜੇਪੀ ਮੂਹਰੇ ਰਹੀ ਆ। ਠੀਕ ਹੈ। 19 ਦੇ 19 ਉਮੀਦਵਾਰਾਂ ਦੇ ਵਿੱਚੋਂ 2 ਹਲਕਿਆਂ 2 ਵਿਧਾਨ ਸਭਾ ਹਲਕਿਆਂ 'ਚ ਜਲੰਧਰ ਲੋਕ ਸਭਾ ਦੀ ਜਿਮਨੀ ਚੋਣ 'ਚ ਭਾਜਪਾ ਸਭ ਤੋਂ ਮੂਹਰੇ ਹੋ ਕੇ ਨਿਕਲੀ ਆ। ਮਤਲਬ ਭਾਜਪਾ ਦੀ ਜਿਹੜੀ ਨੀਤੀ ਸੀ, ਸ਼ਹਿਰੀ ਵੋਟਰ, ਵਪਾਰੀ ਵੋਟਰ, ਹਿੰਦੂ ਵੋਟਰ, ਉਹਦੇ 'ਚੋਂ ਕਾਮਯਾਬ ਹੋ ਗਏ। ਅਗਲਿਆਂ ਦੀ ਖੇਡ ਬਣਦੀ ਦਿਖਦੀ ਹੈ, ਚਾਹੇ ਚੌਥੇ ਨੰਬਰ ਤੇ ਆਏ, ਪਰ ਜਿਹੜੀਆਂ ਸ਼ਹਿਰਾਂ 'ਚੋਂ ਵੋਟਾਂ ਕੱਢਣੀਆਂ ਸੀ ਅਗਲਿਆਂ ਨੇ ਖਿੱਚ ਲੀਆਂ। ਉਹ ਸ਼ਹਿਰ ਦੀਆਂ 4 ਸੀਟਾਂ ਦੇ ਵਿੱਚ ਅਕਾਲੀ ਦਲ ਨਾਲੋਂ ਮੂਹਰੇ ਰਹੇ ਨੇ। 4 ਵਿਧਾਨ ਸਭਾ ਹਲਕਿਆਂ 'ਚੋਂ ਅਕਾਲੀ ਦਲ ਦੇ ਉਮੀਦਵਾਰ ਤੋਂ ਮੂਹਰੇ ਰਹੇ ਨੇ ਤੇ 4 ਦੀਆਂ 4 ਸ਼ਹਿਰੀ ਨੇ ਤੇ ਉਹਨਾਂ 'ਚੋਂ 2 ਉਹ ਨੇ ਜਿਨ੍ਹਾਂ 'ਚੋਂ ਸਭ ਤੋਂ ਮੂਹਰੇ ਰਹੇ ਨੇ। ਜਲੰਧਰ ਉੱਤਰੀ ਦੇ ਵਿੱਚ ਭਾਜਪਾ ਨੂੰ 31,549 ਵੋਟਾਂ ਪਈਆਂ, ਜਦੋਂ ਕਿ ਆਮ ਆਦਮੀ ਪਾਰਟੀ ਨੂੰ ਉੱਥੇ 30,290 ਵੋਟਾਂ ਪਈਆਂ ਤੇ ਅਕਾਲੀਆਂ ਨੂੰ ਉੱਥੇ ਸਿਰਫ 6500 ਵੋਟ ਪਈ ਹੈ। ਇਸੇ ਤਰ੍ਹਾਂ ਜਲੰਧਰ ਸੈਂਟਰਲ ਦੇ ਵਿੱਚ ਭਾਜਪਾ ਨੂੰ 25,269 ਵੋਟਾਂ ਪਈਆਂ, 25,000, ਤੇ ਜਦੋਂ ਕਿ 24,716 ਵੋਟ ਪਈ ਹੈ ਆਮ ਆਦਮੀ ਪਾਰਟੀ ਨੂੰ, ਤੇ ਇੱਥੇ ਅਕਾਲੀਆਂ ਨੂੰ 5,025, 25,000 ਉੱਥੇ 5,000। ਇਸੇ ਤਰ੍ਹਾਂ ਜਲੰਧਰ ਕੈਂਟ ਦੇ ਵਿੱਚ 17,000 ਤੋਂ ਵੱਧ ਵੋਟ ਲੈ ਗਈ ਭਾਜਪਾ ਤੇ ਅਕਾਲੀਆਂ ਨੂੰ ਪਈ 14,000 ਵੋਟ। ਇਸੇ ਤਰ੍ਹਾਂ ਜਲੰਧਰ ਪੱਛਮੀ 'ਚ ਭਾਜਪਾ ਲੈ ਗਈ 21,000 ਤੋਂ ਵੱਧ ਵੋਟ, 21,826, ਲਗਭਗ 22,000, ਤੇ ਇਹਨਾਂ ਨੂੰ ਪਈ ਆ 6294, ਲਗਭਗ 6300 ਵੋਟ। ਸੋ ਇੱਥੇ ਸਮਝ ਲਓ। ਤੇ ਫਿਰ ਇਸ ਲਈ ਇਸ ਨਤੀਜੇ ਤੋਂ ਬਾਅਦ ਜੀ ਜਿੱਤਣ ਵਾਲੀ ਧਿਰ ਨੂੰ ਵੋਟਾਂ ਪਈਆਂ 34%, ਆਮ ਆਦਮੀ ਪਾਰਟੀ ਨੂੰ 3 ਲੱਖ ਤੋਂ ਵੱਧ ਵੋਟ ਲੈ ਕੇ ਗਈ। ਦੂਏ ਨੰਬਰ ਤੇ ਆਈ ਕਾਂਗਰਸ 2,43,000, 27% ਵੋਟਾਂ ਪਈਆਂ, ਤੇ ਤੀਏ ਨੰਬਰ ਤੇ ਆਏ ਅਕਾਲੀ 1,58,445 ਵੋਟ, ਕਰੀਬ 17.85% ਵੋਟ, ਤੇ ਚੌਥੇ ਨੰਬਰ ਤੇ ਆਈ ਭਾਜਪਾ 1,34,800 ਵੋਟ, ਲਗਭਗ 15.19%। ਤੇ ਹੁਣ ਕਹਿੰਦੇ ਜੀ 17.85 ਜਮਾ 15.19, ਸਾਡੀ ਜਿਹੜੀ 33% ਤੋਂ ਵੱਧ ਵੋਟ ਬਣ ਗਈ ਤੇ ਜਿੱਤਣ ਵਾਲਾ 34 ਲੈ ਕੇ ਜਾ ਰਿਹਾ। ਅਸੀਂ ਤਾਂ ਕਹਿੰਦੇ ਮੁਕਾਬਲੇ ਹੀ ਸੀ ਜੇ ਇਕੱਠੇ ਹੋ ਜਾਂਦੇ। ਸਹੀ ਗੱਲ, ਕੱਢ ਕੇ ਸੀ ਕਿੱਥੇ ਕਾਂਗਰਸ ਲੱਭਣੀ ਸੀ। ਆਹ ਜੋੜ ਦਿਖਾ ਕੇ ਦਿੱਲੀ ਫੋਨ ਮਿਲਾਏ, ਮੀਡੀਆ 'ਚ ਆ ਕੇ ਕੋਸ਼ਿਸ਼ ਕੀਤੀ ਕਿ ਅਸੀਂ ਇਹ ਗੱਲ ਫੈਲਾਈਏ ਕਿ ਲੈ ਭਾਈ ਹੁਣ ਆਪਾਂ ਇਕੱਠੇ ਹੋ ਕੇ ਲੜ ਸਕਦੇ ਹਾਂ। ਤਾਂ ਹੀ ਆ ਜਦੋਂ ਪ੍ਰਕਾਸ਼ ਸਿੰਘ ਬਾਦਲ ਚੜ੍ਹਾਈ ਕੀਤੇ, ਉਹਨਾਂ ਦੀ ਦੇਹ ਦੇ ਅੰਤਮ ਦਰਸ਼ਨਾਂ ਦੇ ਨਰਿੰਦਰ ਮੋਦੀ ਆਏ, ਉਸੇ ਦਿਨ ਇਹ ਸਭਾ 'ਚ ਚਰਚਾ ਚੱਲੀ ਕਿ ਭਾਈ ਇਹ ਇਕੱਠੇ ਹੋ ਸਕਦੇ ਆ। ਠੀਕ ਹੈ। ਜਦੋਂ ਲਗਾਤਾਰ ਕੇਂਦਰੀ ਮੰਤਰੀਆਂ ਦੇ ਟਵੀਟ, ਸ਼ੋਕ ਸੁਨੇਹੇ ਆਏ ਜਾਂ ਅਮਿਤ ਸ਼ਾਹ ਜਾਂ ਹੋਰ ਮੰਤਰੀ ਪਿੰਡ ਬਾਦਲ ਢੁੱਕੇ ਭੋਗ ਤੇ ਅੰਤਮ ਅਰਦਾਸ ਤੇ, ਤਦ ਚਰਚਾ ਚੱਲੀ ਕਿ ਇਕੱਠੇ ਹੋ ਸਕਦੇ ਆ। ਪਰ ਉਹ ਚਰਚਾ ਬਿਲਕੁਲ ਗੈਰ ਵਾਜਬ ਸੀ। ਕੋਈ ਉਸ ਸਮੇਂ ਅਜਿਹਾ ਮਾਹੌਲ ਨਹੀਂ ਸੀ, ਨਾ ਪੰਜਾਬ ਦੀ ਭਾਜਪਾ ਚਾਹੁੰਦੀ ਸੀ, ਨਾ ਅਕਾਲੀਆਂ 'ਚ ਇਸ ਗੱਲ ਨੂੰ ਲੈ ਕੇ ਸੀ। ਹਾਂ, ਸਮਾਂ ਤਾਂ ਇਹ ਤੋਂ ਪਹਿਲਾਂ ਘੁੰਮ ਚੁੱਕਿਆ ਚੱਕਰ, ਸੰਗਰੂਰ ਤੋਂ ਬਾਅਦ ਦਾ ਹੀ ਚੱਲ ਰਿਹਾ ਕਿ ਇਕੱਠੇ ਹੋ ਲੋ। ਕੋਸ਼ਿਸ਼ ਅਕਾਲੀ ਦਲ ਦੇ ਕਈ ਲੀਡਰ ਕਰ ਰਹੇ ਨੇ, ਪਰ ਪੰਜਾਬ 'ਚ ਬੀਜੇਪੀ ਦੇ ਲੀਡਰ ਨਹੀਂ ਅਜੇ ਹੱਥ ਫੜਾ ਰਹੇ। ਉਹ ਕੇਂਦਰ ਨੂੰ ਇਹੀ ਕਹਿ ਰਹੇ ਨਹੀਂ ਜੀ ਆਪਣੇ ਦਮ ਤੇ ਲੜੋ, ਮਾਹੌਲ 27 ਤੱਕ ਬਣਾ ਲਾਂਗੇ ਜੀ, ਜੇ 24 'ਚ ਨਾ ਗੱਲ ਬਣੀ ਅਗਲੀਆਂ ਲੋਕ ਸਭਾ 'ਚ ਬਣ ਜੂਗੀ, ਪਰ ਆਪਾਂ ਆਪਣੇ ਦਮ ਤੇ ਜਦੋਂ ਲੜਾਂਗੇ ਤਾਂ ਆਪਣੀ ਦੇਖੋ ਜੀ ਕਿੰਨੇ ਸਿੱਖ ਚਿਹਰੇ ਆ ਗਏ ਜੀ, ਕਿੰਨੇ ਦੂਜੀਆਂ ਪਾਰਟੀਆਂ ਦੇ ਲੀਡਰ ਆ ਗਏ ਜੀ, ਸ਼ਹਿਰੀ ਵੋਟਰ ਭਰਮਾ ਲਾਂਗੇ ਜੀ ਅਸੀਂ, ਪੈ ਜਾਊਗਾ ਜੀ ਸਾਰਾ ਕੁਝ। ਸੋ ਇਸ ਤਰ੍ਹਾਂ ਦੇ ਉਹ ਸਬਜ਼-ਬਾਗ ਦਿਖਾਉਂਦੇ ਰਹੇ। ਪਰ ਜਲੰਧਰ ਜਿਮਨੀ ਚੋਣ ਤੋਂ ਬਾਅਦ ਜਦੋਂ ਜੋੜ ਤੋੜ ਦੀ ਗੱਲ ਆਈ ਕਿ 33% ਦੀ ਵੋਟ ਮਿਲ ਕੇ ਬਣਦੀ ਆ, ਤੇ ਇਹ ਸੁਨੇਹਾ ਕਹਿੰਦੇ ਅਕਾਲੀਆਂ ਨੇ ਦਿੱਲੀ ਤੱਕ, ਭਾਜਪਾ ਤੱਕ ਪਹੁੰਚਦਾ ਕੀਤਾ ਕਿ ਦੇਖੋ ਜੀ ਆਪਾਂ ਤਾਂ ਮੁਕਾਬਲੇ ਸੀ, ਆਪਾਂ ਸੀਟ ਕੱਢ ਸਕਦੇ ਜੇ ਇਕੱਠੇ ਲੜੇ। ਤਾਂ ਕਹਿੰਦੇ ਪਿੱਛੋਂ ਅਕਾਲੀਆਂ ਦੀ ਪਿੱਠ ਤੇ ਹੱਥ ਮਾਰ ਕੇ ਬਸਪਾ ਵਾਲੇ ਕਹਿੰਦੇ ਸਾਡੀਆਂ ਵੋਟਾਂ ਘਟਾ ਕੇ ਗੱਲ ਕਰੋ। ਕਿਹੜੀਆਂ ਤੁਸੀਂ 17% ਦੀ ਵੋਟਾਂ ਦੀ ਗੱਲ ਕਰਦੇ ਹੋ, ਜੇ ਤੁਹਾਡੀਆਂ 7 ਵੀ ਨਾ ਹੋਣ ਸ਼ਾਇਦ, ਕਿ ਸਾਡੀਆਂ ਹੀ ਪਈਆਂ ਨੇ, ਜਿੰਨੀਆਂ ਪਈਆਂ ਨੇ ਥੋੜੀ ਤਾਂ ਪਈਓ ਨਹੀਂ। ਸੋ ਇਸ ਲਈ ਇਸ ਹਵਾਲੇ ਨਾਲ, ਕਿਉਂਕਿ ਤੁਸੀਂ ਇੱਕ ਗੱਲ ਦੇਖੋ, ਪਿੰਡਾਂ ਦੇ ਵਿੱਚ ਮੰਨੀ ਜਾਂਦੀ ਹੈ ਕਿ ਅਕਾਲੀ ਦਲ ਮਜ਼ਬੂਤ ਸੀ, ਪਾਰਟੀ ਹੈ ਜੀ, ਸ਼ਹਿਰਾਂ 'ਚ ਬੀਜੇਪੀ ਆਪਣੇ ਆਪ ਨੂੰ ਮਜ਼ਬੂਤ ਰੱਖਦੀ ਆ, ਪਰ ਅਕਾਲੀ ਦਲ ਪੂਰੇ ਪੰਜਾਬ ਦੀ ਖੇਤਰੀ ਪਾਰਟੀ ਆ। ਅਕਾਲੀ ਦਲ ਨੂੰ ਜਲੰਧਰ ਜਿਮਨੀ ਚੋਣ ਦੇ ਦੌਰਾਨ ਸ਼ਹਿਰ 'ਚ ਵੋਟ ਪਈ 20%। ਠੀਕ ਹੈ।
ਭਾਜਪਾ ਨੂੰ ਪਿੰਡਾਂ 'ਚ ਵੋਟ ਪਈ 28%। ਇੱਥੇ ਰੱਖ ਅਕਾਲੀ ਦਲ ਤੇ ਬੀਜੇਪੀ ਦੇ ਮੁਕਾਬਲਿਆਂ ਦੀ ਗੱਲ ਕਰ ਰਿਹਾ ਨਾ ਆਪਸ 'ਚ। ਆਪਸ 'ਚ ਉਹ ਇਹਦੇ ਨਾਲੋਂ 28% ਵੋਟ ਲੱਗੇ। ਬੇਸ਼ੱਕ ਅਕਾਲੀ ਦਲ ਦੀ ਵੋਟ ਨਾਲ ਵੱਧ ਹੋਵੇ, ਪਰ ਪਿੰਡ 'ਚ ਉਹਦਾ ਗ੍ਰਾਫ ਤਾਂ ਵੱਧ ਰਿਹਾ ਨਾ। ਇਹਦਾ ਸ਼ਹਿਰਾਂ ਵਿੱਚ ਘਟ ਰਿਹਾ। ਇਸ ਲਈ ਬੀਜੇਪੀ ਇਸ ਵੱਲ ਦੇਖ ਰਹੀ ਕਿ ਅਸੀਂ ਪਿੰਡਾਂ 'ਚ ਵੀ ਬੜਨ ਜੋਗੇ ਹੋ ਗਏ, ਸ਼ਹਿਰਾਂ 'ਚ ਅਸੀਂ ਲੈ ਗਏ, 2 ਹਲਕਿਆਂ 'ਚ ਅਸੀਂ ਮੂਹਰੇ ਰਹਿ ਗਏ। ਸੋ ਹੁਣ ਜਿਹੜੇ ਅਕਾਲੀ ਦਲ ਦੇ ਉਹ ਲੀਡਰ ਨੇ ਰਾਜ ਕਰਨ ਜੀ, ਜਿਨ੍ਹਾਂ ਤੇ ਬੀਜੇਪੀ ਦਾਣਾ ਪਾ ਰਹੀ ਹੈ, ਜਿਨ੍ਹਾਂ ਨੂੰ ਬੀਜੇਪੀ ਜਿਨ੍ਹਾਂ ਨੂੰ ਲਿਆਉਣਾ ਚਾਹੁੰਦੀ ਹੈ ਆਪਣੇ ਪਾਲੇ 'ਚ, ਜਿਨ੍ਹਾਂ ਤੇ ਅੱਖ ਹੈ, ਉਹ ਲੀਡਰ ਜਿਹੜੇ ਅਜੇ ਅਕਾਲੀ ਦਲ ਬਾਦਲ ਵਾਲੇ ਦਲ ਦੇ ਵਿੱਚ ਨੇ, ਉਹ ਵੱਧ ਛਾਲਾਂ ਮਾਰ ਰਹੇ ਨੇ ਕਿ ਛੇਤੀ ਕਰੋ ਜੀ, ਇਕੱਠੀ ਹੋ ਜਾਓ। ਇਹ ਹੈ ਕਿ ਬਿਨਾਂ ਜਾਏ ਵੀ ਸਰ ਜੂਗਾ, ਬਣ ਜੂਗੀ। ਸੋ ਇਸ ਲਈ ਉਹ ਹੁਣ ਰਲੇਵਾਂ ਚਾਹੁੰਦੇ ਨੇ। ਔਰ ਕਿਤੇ ਨਾ ਕਿਤੇ ਕੋਈ ਸ਼ੱਕ ਨਹੀਂਗਾ ਕਿ ਕਿਸੇ ਸਮੇਂ ਪ੍ਰਕਾਸ਼ ਸਿੰਘ ਬਾਦਲ ਜਨਸੰਘ ਨਾਲ ਮਿਲ ਕੇ ਵੀ ਪੰਜਾਬ 'ਚ ਸਰਕਾਰ ਬਣਾ ਗਏ ਸੀ। ਵਾਜਪਾਈ ਦੀ ਸਰਕਾਰ ਦੇ ਸਮੇਂ ਵੀ ਇਕੱਠੇ ਹੋ ਕੇ ਲੜੇ, ਲਗਾਤਾਰ 2 ਕਾਰਜਕਾਲ ਵੀ ਇਕੱਠੇ ਆ ਗਏ। ਸੋ ਇਸ ਲਈ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਹੁਣ ਸੁਖਬੀਰ ਬਾਦਲ ਇਹ ਮਹਿਸੂਸ ਕਰਨ ਲੱਗੇ ਨੇ ਕਿ ਜੇ ਮੁੜ ਕੇ ਅਕਾਲੀ ਦਲ ਨੂੰ ਪੈਰਾਂ ਸਿਰ ਲਿਆਉਣਾ ਤਾਂ ਸਾਨੂੰ ਗੱਠਜੋੜ ਕੀ ਕਰ ਲੈਣਾ ਚਾਹੀਦਾ। ਇਹਦੇ ਪਰ ਚਰਚਾ ਮਨਪ੍ਰੀਤ ਬਾਦਲ ਨਾਲ ਇਕੱਠਿਆਂ ਕਿਤਾਬ ਪੜ੍ਹਦੇ ਆ, ਉਹ ਉਸ ਤਸਵੀਰ ਦੀ ਖੂਬ ਚਰਚਾ ਕਿ ਜੀ ਇਹ ਹੁਣ ਦੋਏ ਭਰਾ ਏਦਾਂ ਇਕੱਠੇ ਹੋ ਸਕਦੇ ਨੇ। ਪਰ ਸਵਾਲ ਇਹ ਆ ਕਿ ਮਨਪ੍ਰੀਤ ਇਹ ਸੋਚ ਕੇ ਗਏ ਨੇ ਕਿ ਪੰਜਾਬ 'ਚ ਜੇਕਰ ਕੱਲ ਨੂੰ ਬੀਜੇਪੀ ਦੀ ਗੱਲ ਬਣੀ ਤਾਂ ਸਿੱਖ ਚਿਹਰੇ ਨਾਤੇ ਮੇਰਾ ਦਾ ਲੱਗ ਜਾਣਾ, ਬਾਦਲਾਂ ਦੇ ਨਾਮ ਕਰਕੇ ਮੇਰਾ ਦਾ ਲੱਗ ਜਾਣਾ। ਕੈਪਟਨ ਅਮਰਿੰਦਰ ਇਹ ਸੋਚ ਕੇ ਗਏ ਨੇ ਕਿ ਮੈਂ ਨਹੀਂ ਤਾਂ ਮੇਰਾ ਟੱਬਰ ਮੂਹਰੇ ਸਹੀ। ਸੁਨੀਲ ਜਾਖੜ ਇਹ ਸੋਚ ਕੇ ਗਏ ਨੇ ਕਿ ਜੇਕਰ ਕੱਲ ਨੂੰ ਹਿੰਦੂਆਂ 'ਚੋਂ ਕੋਈ ਬਣਨਾ ਹੋਇਆ ਤਾਂ ਮੈਂ ਬਣ ਜੂਗਾ ਬੀਜੇਪੀ ਦੀ ਜੇ ਸਰਕਾਰ ਆ ਗਈ। ਫਿਰ ਇਹਨਾਂ ਦਾ ਕੀ ਬਣੂਗਾ ਜੇ ਸੁਖਬੀਰ ਬਾਦਲ ਆ ਗਿਆ, ਕਹੂਗਾ ਨਹੀਂ ਮੁੱਖ ਮੰਤਰੀ ਤਾਂ ਮੈਂ ਹੀ ਬਣਨਾ, ਮੇਰੇ ਪਾਪਾ ਜੀ ਬਣਦੇ ਸੀ, ਹੁਣ ਮੈਂ ਬਣਨਾ। ਸੋ ਇਸ ਲਈ ਫਿਰ ਇੱਕ ਅਨਾਰ 100 ਬਿਮਾਰ ਵਾਲੀ ਗੱਲ। ਔਰ ਇਹ ਉਸ ਸਮੇਂ ਗੱਲ ਕਰ ਰਹੇ ਆ ਜਦੋਂ ਅਜੇ ਪਤਾ ਵੀ ਨਹੀਂਗਾ ਕਿ ਤੁਹਾਡੀ ਸਰਕਾਰ ਕਦੇ ਬਣਨੀ ਹੈ ਕਿ ਨਹੀਂ। ਆਪਣੇ ਆਪ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਮੰਨ ਕੇ ਚੱਲਦੇ ਨੇ। ਸੋ ਇਸ ਲਈ ਇਸ ਸਥਿਤੀ ਦੇ ਵਿੱਚ ਕੀ ਗੱਠਜੋੜ ਹੋਣਾ ਹੈ ਨਹੀਂ ਹੋਣਾ, ਪਰ ਅਕਾਲੀ ਤਾਂ ਅਕਾਲੀ, ਪੰਜਾਬ ਦੀ ਬੀਜੇਪੀ ਵੀ ਇਹ ਹੁਣ ਵੱਡੇ ਲੀਡਰ ਮਹਿਸੂਸ ਕਰਨ ਲੱਗੇ ਨੇ ਬਿਲਕੁਲ ਜੇ ਇਕੱਠੇ ਹੋ ਕੇ ਲੜੀਏ ਤਾਂ ਅਸੀਂ ਕੁਝ ਸੀਟਾਂ ਵੱਧ ਜਿੱਤ ਸਕਦੇ ਹਾਂ ਜਾਂ ਅਸੀਂ ਸਰਕਾਰ ਬਣਨ ਦੀ ਸਥਿਤੀ 'ਚ ਆ ਸਕਦੇ ਹਾਂ। ਪਰ ਹੁਣ ਇਹ 23 ਸੀਟਾਂ ਵਾਲੀ ਭਾਜਪਾ ਨਹੀਂ ਰਹੀ। ਅਗਲੇ ਕਹਿੰਦੇ ਕਿ ਅਸੀਂ ਬੜੇ ਭਾਈ ਬਣਨਾ। ਸੋ ਬੜੇ ਭਾਈ ਦੇ ਮਾਮਲੇ 'ਚ ਸਮਝੌਤਾ ਆ ਕੇ 50-50 ਤੇ ਹੋ ਸਕਦਾ ਕਿ ਜੋੜੇ ਬਣ ਜਾਓ। ਸੋ ਇਹ ਜੋੜੇ ਭਰਾ ਦੇ ਮਾਮਲੇ 'ਚ ਇੱਕ ਸੀਟ ਕਿਹਨੂੰ ਜਾਣੀ ਆ, ਫਿਰ 117 ਦਾ ਅੱਧ ਨਹੀਂ ਹੋਣਾ। ਸੋ ਇਸ ਲਈ ਇਹ ਦੇਖਣ ਵਾਲੀ ਗੱਲ ਹੋਊਗੀ ਇੱਕ ਸੀਟ ਕਿਹਨੂੰ ਵੱਧ ਜਾਣੀ ਹੈ ਜਾਂ ਕੀ ਹੋਣੀ ਆ। ਪਰ ਇਹ ਹੁਣ ਮਾਮਲਾ 50-50 ਤੇ ਆ ਕੇ ਖੜ ਸਕਦਾ। ਔਰ ਕੋਈ ਨਵੀਂ ਸ਼ੰਕਾ ਸ਼ੋਭਾ ਹੈਰਾਨੀ ਨਹੀਂ ਹੋਣੀ ਚਾਹੀਦੀ ਜੇਕਰ ਅਕਾਲੀ ਦਲ ਦੇ ਲੀਡਰ ਬੀਜੇਪੀ ਦੀ ਘਨੇੜੀ ਚੜੇ, ਗੋਦੀ ਚੜੇ ਨਜ਼ਰ ਆ ਜਾਣ ਛੇਤੀਓ। ਇਹ ਗੱਠਜੋੜ ਦੀ ਸਥਿਤੀ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਨਜ਼ਰ ਆ ਜਾਵੇ ਤਾਂ ਕੋਈ ਹੈਰਾਨੀ ਕਰਨ ਵਾਲੀ ਗੱਲ ਨਹੀਂ ਹੋਏਗੀ। ਜੀ ਜੀ, ਦੇਖੋ ਅੱਗੇ ਬਣਦਾ ਕੀ ਹੈ, ਇਹਨਾਂ ਦਾ ਹੋਣਾ ਕੀ ਆ। ਹਰ ਇੱਕ ਜਾਣਾ ਉਸ ਸੱਤਾ ਦੀ, ਉਸ ਕੁਰਸੀ ਦੇ ਵੱਲ ਨੂੰ ਦੌੜ ਦੇ ਵਿੱਚ ਲੱਗਾ ਹੋਇਆ ਆ। ਚਾਹੇ ਆਪਸ ਦੇ ਵਿੱਚ ਕਹਿ ਲਓ ਵੀ ਐਥਿਕਸ ਜਿਹੜੇ ਉਹ ਮਿਲਦੇ ਨਾ ਹੋਣ, ਪਰ ਇੱਕ ਕੁਰਸੀ ਦੇ ਲਈ ਇਕੱਠੇ ਹੋਣ ਨੂੰ ਤਿਆਰ ਨੇ। ਜਲੰਧਰ ਦੇ ਜਿਮਨੀ ਚੋਣ ਆਮ ਆਦਮੀ ਪਾਰਟੀ ਨੇ ਜਿੱਤ ਲਈ ਆ। ਇਹ ਉਹਨਾਂ ਦੇ ਜਿਹੜੇ ਉਹ ਜਿੱਤ ਹੋਈ ਆ ਤੇ ਹੁਣ ਕਹਿੰਦੇ ਆਪ ਵਾਲੇ ਨਗਰ ਨਿਗਮ ਚੋਣਾਂ ਕਰਾਉਣ ਦੀ ਤਿਆਰੀ 'ਚ ਆ। ਇਹ ਇਸੇ ਤੋਂ ਮਿਲੀ ਇਹਨਾਂ ਨੂੰ ਹੱਲਾਸ਼ੇਰੀ ਆ। ਬਿਲਕੁਲ ਜੀ, ਜੇਕਰ ਰੂਟੀਨ 'ਚ ਕਰਾਉਣੀਆਂ ਹੁੰਦੀਆਂ ਤਾਂ ਜਨਵਰੀ ਤੋਂ ਬਾਅਦ 4 ਨਗਰ ਨਿਗਮ ਦੀਆਂ ਚੋਣਾਂ ਤਾਂ ਪੈਂਡਿੰਗ ਪਈਆਂ ਨੇ। ਇਸੇ ਤਰ੍ਹਾਂ 38-39 ਨਗਰ ਕੌਂਸਲਾਂ, ਨਗਰ ਪੰਚਾਇਤਾਂ, ਉਹਨਾਂ ਦੀਆਂ ਚੋਣਾਂ ਦਸੰਬਰ ਮਹੀਨੇ ਤੋਂ 2022 ਤੋਂ ਪੈਂਡਿੰਗ ਪਈਆਂ ਨੇ। ਕਰਵਾ ਲੈਂਦੇ, ਕਿਉਂ ਨਹੀਂ ਕਰਵਾਈਆਂ? ਉਹਦਾ ਜ਼ਿਕਰ ਵੀ ਨਹੀਂ ਆਉਣ ਦਿੱਤਾ, ਕਿਤੇ ਚਰਚਾ ਵੀ ਆਉਣ ਦਿੱਤੀ। ਅਜੇ ਤੱਕ ਵੋਟਰ ਲਿਸਟਾਂ ਨਹੀਂ ਪੂਰੀਆਂ ਬਣੀਆਂ। ਕਾਰਨ ਡਰ ਲੱਗਦਾ ਸੀ ਆਮ ਆਦਮੀ ਪਾਰਟੀ ਨੂੰ ਕਿ ਸਾਡੇ ਜਿਹੜੇ ਕੰਮ ਨੇ ਉਹ ਇਸ਼ਤਿਹਾਰਾਂ 'ਚ ਬੋਲਦੇ ਨੇ ਕਿ ਹਕੀਕਤ 'ਚ ਬੋਲਦੇ ਨੇ। ਹੁਣ ਅਗਲੇ ਕਹਿੰਦੇ ਦੇਖੋ ਜੀ ਸਾਡੇ ਤਾਂ ਮੋਹਰ ਲੱਗ ਗਈ। ਇਸ ਲਈ ਇਸ ਮੋਹਰ ਨੂੰ ਆਧਾਰ ਬਣਾ ਕੇ ਨਗਰ ਨਿਗਮ ਚੋਣਾਂ ਜਾਣ ਲਈ ਤਿਆਰ ਨੇ। ਇਸ ਮੌਕੇ ਆਮ ਆਦਮੀ ਪਾਰਟੀ ਇਸ ਜਿੱਤ ਨੂੰ ਬੜੀ ਜਿੱਤ ਵਜੋਂ ਦੇਖਦੀ ਆ। ਬਿਲਕੁਲ ਕਾਗਜ਼ ਤੇ ਬਹੁਤ ਵੱਡੀ ਜਿੱਤ ਆ। ਜਿਮਨੀ ਚੋਣ ਜਿੱਤ ਲੈਣੀ ਬੇਸ਼ੱਕ ਮੰਨਿਆ ਜਾਂਦਾ ਕਿ ਸੱਤਾਧਾਰੀ ਧਿਰ ਆਮ ਤੌਰ ਤੇ ਆਸਾਨੀ ਨਾਲ ਜਿੱਤ ਲੈਂਦੀ ਆ, ਪਰ ਇੰਨੀ ਆਸਾਨ ਨਹੀਂ ਸੀ। ਜਿਵੇਂ 2-2 ਸਰਕਾਰਾਂ ਝੋਕਣੀਆਂ ਪਈਆਂ, 2-2 ਮੁੱਖ ਮੰਤਰੀ ਝੋਕਣੇ ਪਏ, ਸਾਰੇ ਮੰਤਰੀ ਉੱਥੇ ਇੱਕ ਹਲਕੇ 'ਚ 2-2 3-3 ਮੰਤਰੀ ਬਿਠਾਉਣੇ ਪਏ, 92 ਦੇ 92 MLA ਲਾਉਣੇ ਪਏ, ਬੂਥਾਂ ਤੇ ਪਰਚੀਆਂ ਕੱਟਣ ਲਈ ਵੀ MLA ਬਿਠਾਉਣੇ ਪਏ, ਬੀਜ ਲੈਣ ਦੇ ਨਾਂ ਦੇ ਉੱਤੇ ਬਾਹਰੋਂ ਲੀਡਰ ਵਰਕਰ ਵੀ ਲਿਆਉਣੇ ਪਏ। ਤੇ ਫਿਰ ਜਿਹੜੇ ਬੂਥਾਂ ਤੱਕ ਬਾਹਰਲੇ ਬੰਦੇ ਬਿਠਾ ਸਕਦੇ ਆ, ਉਹ ਅੰਦਰ ਮਸ਼ੀਨਾਂ ਤੱਕ ਵੀ ਬੰਦੇ ਭੇਜ ਸਕਦੇ ਆ। ਸੋ ਕੁਝ ਵੀ ਸੰਭਵ ਆ। ਇਸ ਲਈ ਮਸ਼ੀਨਰੀ ਦੀ, ਪੁਲਿਸ ਦੀ, ਪ੍ਰਸ਼ਾਸਨ ਦੀ, ਸਰਕਾਰ ਦੀ ਸਾਰੀ ਧੱਕੇਸ਼ਾਹੀ ਚੱਲੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਸਭ ਤੋਂ ਨਲਾਇਕ ਕੰਪੇਨ ਕਾਂਗਰਸ ਦੀ ਸੀ, ਇਸ ਲਈ ਕਾਂਗਰਸ ਹਾਰੀ ਹੈ। ਕਾਂਗਰਸ ਹੁਣ ਇਹ ਨਹੀਂ ਕਹਿ ਸਕਦੀ ਕਿ ਸਾਰਾ ਧੱਕੇਸ਼ਾਹੀ ਹੈ। ਤੁਹਾਡੀ ਸਭ ਤੋਂ ਹਲਕੀ ਨਲਾਇਕ ਕੰਪੇਨ ਜੇ ਕਿਸੇ ਨੇ ਕੀਤੀ ਹੈ ਤਾਂ ਉਹ ਕਾਂਗਰਸ ਪਾਰਟੀ ਨੇ ਕੀਤੀ, ਜਿਹਦਾ ਨਤੀਜਾ ਵੀ ਉਹਨਾਂ ਨੇ ਭੋਗਿਆ। ਪਰ ਹੁਣ ਆਮ ਆਦਮੀ ਪਾਰਟੀ ਸੋਚ ਰਹੀ ਹੈ ਕਿ ਜੇ ਅਸੀਂ ਐਂ ਜਿੱਤ ਸਕਦੇ ਹਾਂ, ਫਿਰ ਸਮਝ ਆ ਗਈ
ਆਮ ਆਦਮੀ ਪਾਰਟੀ ਉਹ ਪਾਰਟੀ ਹੈ ਰਾਜਕਰਨ ਜੀ, ਜਿਹੜੇ ਕਹਿੰਦੇ ਕਿ ਅਸੀਂ ਲੋਕਾਂ ਨੂੰ ਬੋਲਣਾ ਸਿਖਾਇਆ, ਅਸੀਂ ਲੋਕਾਂ ਨੂੰ ਸਵਾਲ ਕਰਨਾ ਸਿਖਾਇਆ, ਅਸੀਂ ਲੋਕਾਂ ਨੂੰ ਕਿਹਾ ਕਿ ਆਪਣੇ ਲੀਡਰ ਨੂੰ ਰੋਕ ਕੇ ਪੁੱਛਿਆ ਕਰੋ, ਅਸੀਂ ਕਿਹਾ ਕਿ ਮੋਬਾਈਲ ਔਨ ਕਰਕੇ ਰਿਕਾਰਡ ਕਰਿਆ ਕਰੋ। ਹੁਣ ਉਹੀ ਕਹਿੰਦੇ ਨੇ ਕਿ ਸਾਡੇ ਤੇ ਜਿਹੜੇ ਸਵਾਲ ਕਰਦੇ ਸੀ ਉਹਨਾਂ ਨੂੰ ਜਵਾਬ ਹੀ ਜਿੱਤ ਨੇ ਦੇਤਾ। ਜਨਾਬ ਕੀ ਕਹਿਣਾ ਚਾਹੁੰਦੇ ਹੋ? ਇਹਦਾ ਮਤਲਬ ਪੰਜਾਬ ਦੇ ਜਲੰਧਰ ਹਲਕੇ ਦੇ ਲੋਕਾਂ ਦੀ ਵੱਲੋਂ ਮਿਲੀਆਂ ਤੁਹਾਨੂੰ ਵੋਟਾਂ ਜਾਂ ਆਮ ਆਦਮੀ ਪਾਰਟੀ ਦੀ ਜਿੱਤ ਦਾ ਮਤਲਬ ਹੋ ਗਿਆ ਕਿ ਲੋਕਾਂ ਨੇ ਕਟਾਰੂ ਚੱਕ ਪ੍ਰਵਾਨ ਕਰ ਲਿਆ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿ ਲੋਕਾਂ ਨੂੰ ਤੁਹਾਡੇ ਸ਼ੱਕੀ ਬੰਦੇ, ਘਪਲੇ ਬੰਦੇ, ਸ਼ਰਾਰਤੀ ਬੰਦੇ ਸਾਰਾ ਪ੍ਰਵਾਨ ਹੋ ਗਿਆ? ਤੁਹਾਡੇ ਇਸ਼ਤਿਹਾਰ ਪ੍ਰਵਾਨ ਹੋ ਗਏ ਜਿਹੜੇ ਯੂਪੀ, ਬਿਹਾਰ, ਗੁਜਰਾਤ, ਰਾਜਸਥਾਨ ਤੱਕ ਵੰਡੇ ਜਾ ਕੇ, ਜਿਹੜੇ 45 ਲੱਖ ਰੁਪਏ ਇੱਕ ਦਿਨ ਦਾ ਭਾੜਾ ਜਹਾਜ਼ਾਂ ਦਾ ਲਾਇਆ, ਉਹ ਪ੍ਰਵਾਨ ਕਰ ਲਿਆ ਲੋਕਾਂ ਨੇ? ਇਹਦਾ ਇਹ ਕਹਿਣਾ ਚਾਹੁੰਦੇ ਹੋ ਤੁਸੀਂ? ਜਾਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਸਾਡੇ ਤੋਂ ਜਵਾਬ ਨਾ ਮੰਗਿਆ ਕਰੋ, ਅਸੀਂ ਤਾਂ ਚੋਣ ਦੇ ਜਿੱਤ ਹਾਰ ਦੇ ਨਾਲੇ ਜਵਾਬ ਦਿਆ ਕਰਾਂਗੇ? ਤਾਂ ਹੀ ਤੁਸੀਂ ਪ੍ਰੈਸ ਕਾਨਫਰੰਸ ਨਹੀਂ ਕਰਦੇ ਕੋਈ, ਤਾਂ ਹੀ ਤੁਸੀਂ ਮੀਡੀਆ ਨਾਲ ਗੱਲ ਨਹੀਂ ਕਰਦੇ ਕੋਈ, ਤਾਂ ਹੀ ਤੁਸੀਂ ਵੀਡੀਓ ਜਾਰੀ ਕਰਕੇ, ਇਹ ਕਿੰਨੇ ਸਵਾਲ ਖੜੇ ਨੇ। ਪਰ ਜਦੋਂ ਪਾਰਟੀ ਕੋਈ ਜਿੱਤਦੀ ਆ, ਜਦੋਂ ਧਿਰ ਕੋਈ ਜਿੱਤਦੀ ਆ, ਤਾਂ ਉਸ ਜਿੱਤ ਨੂੰ ਉਹ ਬਰਕਰਾਰ ਰੱਖਣਾ ਚਾਹੁੰਦੀ ਹੁੰਦੀ ਆ, ਉਹਦੀ ਹਵਾ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੁੰਦੀ ਆ। ਸੋ ਇਸ ਜਲੰਧਰ ਜ਼ਿਮਨੀ ਚੋਣ ਦੀ ਜਿੱਤ ਨੂੰ ਹੁਣ ਆਮ ਆਦਮੀ ਪਾਰਟੀ ਨਗਰ ਨਿਗਮ ਰਾਹੀਂ, ਨਗਰ ਕੌਂਸਲ ਰਾਹੀਂ, ਨਗਰ ਪੰਚਾਇਤ ਰਾਹੀਂ ਦੁਬਾਰਾ ਜਿੱਤ 'ਚ ਤਬਦੀਲ ਕਰਨਾ ਚਾਹੁੰਦੀ ਹੈ, ਕਿਉਂਕਿ ਉਸ ਤੋਂ ਬਾਅਦ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਖੜੀਆਂ। ਜਲੰਧਰ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਇਹ 4 ਨਗਰ ਨਿਗਮ ਚੋਣਾਂ ਜਨਵਰੀ 2022 ਦੀਆਂ ਖਤਮ ਹੋਈਆਂ ਨੇ ਜੀ, 2023 ਦੀਆਂ, ਜਨਵਰੀ 2023 ਦੀਆਂ, ਆ ਪਿਛਲੇ 5-6 ਮਹੀਨਿਆਂ ਤੋਂ ਇਹ ਖਤਮ ਹੋ ਗਈਆਂ। ਇਸੇ ਤਰ੍ਹਾਂ 34 ਦੇ ਕਰੀਬ ਨਗਰ ਕੌਂਸਲਾਂ, ਬਾਕੀ ਸਾਡੀਆਂ ਨਗਰ ਪੰਚਾਇਤਾਂ, ਇਹਨਾਂ ਦੀ ਸਮਾਂ ਹੱਦ ਵੀ ਦਸੰਬਰ 2022 ਦੀ ਮੁੱਕੀ ਹੋਈ ਆ। ਤੇ ਇਸ ਲਈ ਇਹ ਸਾਰੀਆਂ ਚੋਣਾਂ ਹੁਣ ਕਦੋਂ ਕਰਾਉਣਗੇ, ਪਰ ਇਹ ਜ਼ਰੂਰ ਹੈ ਕਿ ਕਰਾਉਣਗੇ ਛੇਤੀ। ਹੁਣ ਬਕਾਇਦਾ ਤੌਰ ਤੇ ਇੰਦਰਜੀਤ ਸਿੰਘ ਨਿੱਜਰ ਹੋਰੀ ਕਹਿੰਦੇ ਜੀ ਹਦਾਇਤ ਕਰ ਦਿੱਤੀ ਗਈ ਹੈ ਡੀਸੀਆਂ ਨੂੰ ਕਿ ਭਾਈ ਲਿਸਟਾਂ ਤਿਆਰ ਕਰੋ, ਸਾਰੀਆਂ ਆਪਾਂ ਛੇਤੀ ਚੋਣਾਂ 'ਚ ਜਾਣਾ, ਕਿਉਂਕਿ ਦਸੰਬਰ 2023 ਦੇ ਵਿੱਚ ਆ ਕੇ ਪੰਚਾਇਤਾਂ ਦੀ ਸਮਾਧ ਵੀ ਮੁੱਕ ਜਾਣੀ ਹੈ। ਇਸ ਲਈ ਹੁਣ ਇਹਨਾਂ ਰਾਹੀਂ ਪੰਜਾਬ ਦੇ ਵਿੱਚ ਆਪਣੀ 65 ਬਣਾਉਣ ਦੇ ਲਈ ਆਮ ਆਦਮੀ ਪਾਰਟੀ ਜਲਦੀ ਇਹ ਚੋਣਾਂ ਕਰਾਉਣਾ ਚਾਹੁੰਦੀ ਹੈ ਕਿ ਜਿਹੜਾ ਟੈਂਪੂ ਬਣਿਆ ਸਾਡਾ ਜਲੰਧਰ ਜ਼ਿਮਨੀ ਚੋਣ 'ਚੋਂ, ਉਹਦੇ ਨਾਲ ਅਸੀਂ ਜਿੱਤ ਹਾਸਲ ਕਰ ਜਾਈਏ ਨਗਰ ਨਿਗਮ, ਨਗਰ ਕੌਂਸਲ ਦੀ। ਸੋ ਬਿਲਕੁਲ ਤਿਆਰੀ ਜੀ, ਕਿਸੇ ਸਮੇਂ ਵੀ ਇਹ ਚੋਣਾਂ ਹੋ ਸਕਦੀਆਂ ਨੇ। ਜੀ ਜੀ, ਵਗਦੀ ਗੰਗਾ 'ਚ ਹੱਥ ਕਿਹੜਾ ਜਿਹੜਾ ਉਹ ਨਹੀਂ ਧੋਣਾ ਚਾਹੁੰਦਾ। ਅਗਲੀ ਗੱਲ ਕਰੀਏ, ਜਲੰਧਰ ਜਿੱਤ ਦੇ ਨਾਲ ਹੀ ਸੰਬੰਧਿਤ ਕਾਫੀ ਕੁਛ ਜਿਹੜਾ ਉਹ ਜੁੜਿਆ ਆ। ਜਲੰਧਰ ਜਿੱਤ ਤੋਂ ਬਾਅਦ 'ਚ ਆਪ ਨੇ ਪੰਜਾਬ ਨੂੰ ਬਿਜਲੀ ਮਹਿੰਗੀ ਕਰਕੇ ਕਹਿੰਦੇ ਦੇ ਦਿੱਤਾ ਜੀ ਤੋਹਫਾ। ਹਾਂ ਬਿਲਕੁਲ, ਇਹ ਵੱਡਾ ਝਟਕਾ ਏ, ਪਰ ਮਾਨ ਸਾਹਿਬ ਕਹਿੰਦੇ ਚਿੰਤਾ ਨਾ ਕਰਿਓ, ਝਟਕਾ ਅਸੀਂ ਸਹਿ ਲਾਂਗੇ। ਬਕਾਇਦਾ ਤੌਰ ਤੇ ਇੱਕ ਪਾਸੇ ਝੋਨੇ ਦੀਆਂ ਤਰੀਕਾਂ ਦਾ ਐਲਾਨ ਕੀਤਾ ਕਿ 4 ਪੜਾਅ 'ਚ ਝੋਨੇ ਲਾਉਣ ਦੀ ਉਹ ਹੈ, ਕਹਿੰਦੇ ਜੀ ਤਾਂ ਕਿ ਪਾਣੀ ਬਚ ਸਕੇ ਤੇ ਬਿਜਲੀ ਸਾਰਿਆਂ ਨੂੰ ਮਿਲ ਸਕੇ। ਸਭ ਤੋਂ ਪਹਿਲਾਂ ਕਹਿੰਦੇ 10 ਤਰੀਕ ਨੂੰ ਜਿਹੜਾ ਝੋਨਾ ਲਾਉਣ ਦੀ 10 ਜੂਨ ਤੋਂ ਹੈ ਜੀ, ਉਹ ਸਿਰਫ ਤੇ ਸਿਰਫ ਜਿਹੜੇ ਕੰਡਿਆਲੀ ਤਾਰ ਦੇ ਪਾਰ ਹੈ, ਸਾਡਾ ਸਰਹੱਦ ਦੇ ਉੱਤੇ ਜਿਹਨਾਂ ਜਿੱਥੇ ਕੰਡਿਆਲੀ ਤਾਰ ਲੱਗੀ ਉਹਦੇ ਪਾਰ ਵਾਲੇ ਜਿਹੜੇ ਉਹਨੇ ਕਹਿੰਦੇ ਕਿ ਉਹਨਾਂ ਨੂੰ ਦਿਨ ਦੇ ਵਿੱਚ ਬਿਜਲੀ ਦੇਣੀ ਪੈਣੀ ਹੈ, ਕਿਉਂਕਿ ਰਾਤ ਨੂੰ ਜਾ ਨਹੀਂ ਸਕਦੇ। ਇਸ ਲਈ ਕਹਿੰਦੇ ਕਿ ਉੱਥੇ ਸਭ ਤੋਂ ਪਹਿਲਾਂ ਝੋਨਾ ਲੱਗੂ, ਫਿਰ ਬਾਕੀ ਜ਼ਿਲ੍ਹੇ, ਫਿਰ ਅਗਲੇ ਪੜਾਅ 'ਚ ਬਾਕੀ ਜ਼ਿਲ੍ਹੇ। ਸੋ ਇਸ ਤਰ੍ਹਾਂ 4 ਪੜਾਵਾਂ 'ਚ ਪੰਜਾਬ ਨੂੰ ਵੰਡ ਕੇ 21 ਜੂਨ ਤੱਕ ਝੋਨਾ ਲਾਉਣ ਦੀ ਮਤਲਬ ਕਿ ਤਰੀਕਾਂ ਐਲਾਨੀਆਂ, ਤਾਂ ਕਿ ਬਿਜਲੀ, ਕਿਉਂਕਿ ਬਿਜਲੀ ਦੀ ਕਿੱਲਤ ਹੈਗੀ ਆ ਤੇ ਇਹਦੇ ਨਾਲ ਪੰਜਾਬ ਨੂੰ 2-4 ਹੋਣਾ ਪੈਣਾ, ਚਾਹੇ 4 ਪੜਾਵਾਂ 'ਚ ਵੀ ਵੰਡ ਲਿਆ ਤਾਂ ਵੀ। ਪਰ ਦੂਸਰੇ ਪਾਸੇ ਜਲੰਧਰ ਜ਼ਿਮਨੀ ਚੋਣ ਜਿੱਤਦਿਆਂ ਹੀ ਮਾਨ ਸਰਕਾਰ ਨੇ ਪੰਜਾਬ ਵਾਸੀਆਂ ਨੂੰ, ਚਾਹੇ ਉਹ ਘਰੇਲੂ ਬਿਜਲੀ ਹੈ, ਚਾਹੇ ਉਹ ਦੁਕਾਨੀ ਬਿਜਲੀ ਹੈ, ਚਾਹੇ ਉਹ ਇੰਡਸਟਰੀ ਦੀ ਬਿਜਲੀ ਹੈ, ਸਾਰਿਆਂ ਨੂੰ ਜੀ ਝਟਕਾ ਦਿੱਤਾ, ਔਰ ਚੰਗਾ ਝਟਕਾ ਦਿੱਤਾ, ਦੂਰਾ ਝਟਕਾ ਵੀ ਹੈ ਕਈ ਥਾਂ ਤਾਂ। ਬਿਜਲੀ ਦੀ ਪ੍ਰਤੀ ਯੂਨਿਟ ਵੀ ਰੇਟ ਮਹਿੰਗਾ ਹੋ ਗਿਆ ਤੇ ਫਿਕਸ ਚਾਰਜ ਵੀ ਮਹਿੰਗੇ ਹੋ ਗਏ। ਘਰੇਲੂ ਬਿਜਲੀ ਦਾ ਰੇਟ 70 ਪੈਸੇ ਤੱਕ ਤੇ ਇੰਡਸਟਰੀ ਦਾ ਰੇਟ 50 ਪੈਸੇ ਪ੍ਰਤੀ ਯੂਨਿਟ ਤੱਕ ਵੱਧ ਗਿਆ ਤੇ ਫਿਕਸ ਚਾਰਜ ਵੀ ਵੱਧ ਗਏ। ਬੇਸ਼ੱਕ ਭਗਵੰਤ ਮਾਨ ਹੋਰਾਂ ਨੇ ਚਿੱਚੇ ਤੌਰ ਤੇ ਆਪ ਵੀਡੀਓ ਜਾਰੀ ਕਰਕੇ, ਸੁਨੇਹਾ ਜਾਰੀ ਕਰਕੇ ਅਪੀਲ ਕੀਤੀ ਆ ਕਿ ਫਿਕਰ ਨਾ ਕਰਿਓ, ਜਿਨ੍ਹਾਂ ਨੂੰ 300 + 300 ਇੱਕ ਬਿੱਲ ਦੇ ਵਿੱਚ 600 ਯੂਨਿਟ ਮਾਫ ਹੈ, ਉਹਨਾਂ ਦੇ ਉੱਤੇ ਅਸਰ ਨਹੀਂ ਪਊਗਾ, ਉਹਨਾਂ ਦੀ ਉਹ ਉਸੇ ਤਰ੍ਹਾਂ ਬਰਕਰਾਰ ਰਹੂਗੀ। ਜਾਂ ਫਿਰ ਮਤਲਬ ਕਿ ਜਿਹੜਾ ਵਾਧਾ ਹੈ ਜੀ ਉਹ ਅਸੀਂ ਸਹਿਨ ਕਰਾਂਗੇ। ਜਦੋਂ ਕਿ ਮੈਂ ਦੇਖ ਰਿਹਾ ਸੀਗਾ ਕਿ ਕੁਝ ਦੇ ਵਿੱਚ ਇਹ ਵੀ ਹਵਾਲਾ ਆ ਰਿਹਾ, ਕੁਝ ਮਾਹਿਰਾਂ ਦਾ ਇਹ ਵੀ ਮੰਨਣਾ ਕਿ ਜਿਹੜਾ 600 ਯੂਨਿਟ ਵਾਲਾ ਉਹਦੇ ਵਿੱਚ 200 ਯੂਨਿਟ ਪਹਿਲਾਂ ਵੀ ਮਾਫ ਹੁੰਦੀ ਸੀ, 400 ਯੂਨਿਟ ਤੇ ਉਹ ਤੋਂ ਬਾਅਦ ਵਾਲਾ ਜਿਹੜਾ ਉੱਪਰ ਰੇਟ ਸੀ ਉਹ 2.5 ਰੁਪਏ ਵਾਲਾ ਜਿਹੜਾ ਯੂਨਿਟ ਵਾਲਾ ਰੇਟ ਸੀ, ਉਹ ਚੰਨੀ ਵੱਲੋਂ ਦਿੱਤੀ ਸਬਸਿਡੀ ਸੀ, ਜਿਹੜੀ ਹੁਣ ਵੀ ਬਰਕਰਾਰ ਹੈ। ਇਸ ਲਈ ਇਸ ਹਵਾਲੇ ਨਾਲ ਵੀ ਕਈ ਤਰ੍ਹਾਂ ਨੇ ਬਚਣਾ, ਉਹ ਵੀ ਇੱਕ ਹਵਾਲਾ ਹੈਗਾ। ਪਰ ਜਿਹੜੇ ਅੱਗੇ ਜਾ ਕੇ ਜਿਵੇਂ 7 ਕਿਲੋਵਾਟ ਵਾਲਿਆਂ ਲਈ ਹੈ, ਉਹਨਾਂ ਲਈ, ਜਾਂ 5 ਕਿਲੋਵਾਟ ਤੋਂ ਉੱਪਰ ਵਾਲਿਆਂ ਲਈ ਹੈ, ਉਹਨਾਂ ਦੇ ਲਈ ਫਿਕਸ ਚਾਰਜ ਸਿੱਧਾ ਹੀ 15 ਰੁਪਏ ਤੋਂ ਵਧਾ ਕੇ ਜਿਵੇਂ ਮਤਲਬ ਕਿ ਵੱਧ ਰੇਟ ਕਰ ਦਿੱਤਾ ਗਿਆ। ਸੋ ਇਸ ਹਵਾਲੇ ਨਾਲ ਵੀ ਖਾਸੀ ਚਰਚਾ ਕਿ ਭਾਈ ਇਹ ਰੇਟ ਇਹਨਾਂ ਨਾਲ ਕਿਉਂ ਵਧਾਇਆ, ਕਿਉਂਕਿ ਜਿਹੜਾ ਹੁਣ ਜਿਵੇਂ ਪ੍ਰਤੀ ਯੂਨਿਟ ਦੇ ਹਿਸਾਬ ਨਾਲ 0 ਤੋਂ 100 ਤੱਕ ਰੇਟ ਵਧਾਤਾ, ਜਿਵੇਂ ਪਹਿਲਾਂ 3 ਰੁਪਏ 50 ਪੈਸੇ ਸੀ, ਹੁਣ 4 ਰੁਪਏ 19 ਪੈਸੇ ਪ੍ਰਤੀ ਯੂਨਿਟ ਹੋ ਗਿਆ।
100 ਤੋਂ ਉੱਪਰ ਜਾ ਕੇ 5 ਰੁਪਏ 84 ਪੈਸੇ ਸੀ, ਹੁਣ 6 ਰੁਪਏ 64 ਪੈਸੇ ਹੋ ਗਿਆ। ਇਸੇ ਤਰ੍ਹਾਂ 2 ਤੋਂ ਲੈ ਕੇ 7 ਕਿਲੋਵਾਟ ਤੱਕ ਵਾਲਿਆਂ ਲਈ 100 ਯੂਨਿਟ ਪਹਿਲਾਂ 3 ਰੁਪਏ 74 ਪੈਸੇ ਸੀ, ਹੁਣ ਉਹ 4 ਰੁਪਏ 44 ਪੈਸੇ ਹੋ ਗਿਆ। 100 ਤੋਂ ਉੱਪਰ ਵਾਲਿਆਂ ਲਈ 5 ਰੁਪਏ 84 ਪੈਸੇ ਸੀ, ਹੁਣ 6 ਰੁਪਏ 64 ਪੈਸੇ ਹੋ ਗਿਆ। ਸੋ ਇਸ ਤਰ੍ਹਾਂ ਇਹ ਰੇਟ ਵੱਧ ਗਏ, ਮਤਲਬ, ਤੇ ਫਿਕਸ ਚਾਰਜ ਵੀ ਪੱਕੇ ਹੀ ਵੱਧ ਗਏ। ਤੇ ਪੱਕੇ ਫਿਕਸ ਚਾਰਜ ਵਧਾਉਣ ਨਾਲ ਜਾਂ ਇੰਡਸਟਰੀ ਦਾ ਵਧਾਉਣ ਨਾਲ, ਤੁਸੀਂ ਇੱਥੋਂ ਅੰਦਾਜ਼ਾ ਲਾ ਲਓ। ਮੈਂ ਸਿੰਪਲ ਜੀ ਇੱਕ ਉਦਾਹਰਨ ਦਿੰਦਾ। ਠੀਕ ਹੈ। ਜਿਹੜਾ ਮਤਲਬ ਕਿ ਕੋਈ ਉਦਯੋਗਿਕ ਘਰਾਣਾ ਹੁਣ ਤੱਕ ਮਤਲਬ ਕਿ 4 ਲੱਖ ਯੂਨਿਟ ਬਿਜਲੀ ਦਾ ਖਪਤ ਕਰਦਾ ਹੈ ਇੱਕ ਬਿੱਲ ਸਰਕਲ ਦੇ ਵਿੱਚ, ਉਹਦਾ ਬਿੱਲ ਹੁਣ ਸਿੱਧਾ 2,75,000 ਤੱਕ ਵੱਧ ਜਾਣਾ। ਠੀਕ ਹੈ। ਇੱਥੋਂ ਅੰਦਾਜ਼ਾ ਲਾ ਲਓ ਕਿ ਜਿਹੜਾ ਮਤਲਬ ਕਿ 4 ਲੱਖ ਯੂਨਿਟਾਂ ਦਾ ਬਿਜਲੀ ਦਾ ਮਤਲਬ ਵਰਤੋਂ ਕਰਦਾ ਹੈ ਇੰਡਸਟਰੀਲਿਸਟ, ਉਹਦੇ ਬਿਜਲੀ ਦੇ ਬਿੱਲ ਦੇ ਵਿੱਚ ਹੈ ਨਾ ਹੁਣ ਸਿੱਧਾ ਮਤਲਬ 2,75,000 ਤੱਕ ਦੋ ਬਿੱਲ ਵਧਣ ਦਾ ਮਤਲਬ ਕਿ ਅੰਦਾਜ਼ਾ ਲਾਇਆ ਜਾਂਦਾ। ਤੋ ਇੱਥੇ ਹਿਸਾਬ ਲਾਓ ਕਿ ਫਿਰ ਦੁਕਾਨਦਾਰ ਦੇ ਉੱਤੇ ਕਿੱਡੀ ਬੜੀ ਮਾਰ ਪੈਣੀ, ਛੋਟੇ ਕਾਰੋਬਾਰੀਆਂ ਤੇ ਕਿੱਡੀ ਬੜੀ ਮਾਰ ਪੈਣੀ, ਔਰ ਘਰੇਲੂ ਜਿਹੜੇ ਜਿਨ੍ਹਾਂ ਨੂੰ ਕਹਿੰਦੇ ਜੀ ਕਿ ਤੁਸੀਂ ਮੁਫਤ ਵਾਲਿਆਂ ਦੇ ਵਿੱਚ ਨਹੀਂ ਆਉਂਦੇ, ਉਹਨਾਂ ਤੇ ਵੀ ਮਾਰ ਪੈਣੀ, ਔਰ ਜਿਹੜੇ 600 ਤੋਂ ਉੱਪਰ ਜਾਣੇ ਉਹਨਾਂ ਨੂੰ ਵੀ ਇੱਕ ਵਾਰ ਝਟਕਾ ਲੱਗਣਾ। ਤੋ ਬੇਸ਼ੱਕ ਮਾਨ ਸਰਕਾਰ ਕਹਿ ਰਹੀ ਹੈ ਕਿ ਜਿਹੜੇ 600 ਵਾਲੇ ਨੇ ਉਹਨਾਂ ਤੇ ਅਸਰ ਨਹੀਂ ਪੈਣ ਦਿਆਂਗੇ, ਉਹਨਾਂ ਦਾ ਅਸੀਂ ਸਾਰਾ ਖਰਚਾ ਝੱਲਾਂਗੇ। ਸੋ ਇਹ ਉਸੇ ਤਰ੍ਹਾਂ ਦਾ ਜਿਵੇਂ ਉਹ ਕਹਿੰਦੇ ਸੀ ਕਿ ਦਿੱਲੀ ਨਾਲ ਜਿਹੜੇ ਕਿਸਾਨਾਂ ਦੇ ਪੈਸੇ ਨਹੀਂ ਦਿੱਤੇ ਉਹ ਅਸੀਂ ਪੂਰੇ ਕਰਕੇ ਦੇਵਾਂਗੇ MSP ਵਾਲੇ, ਪਰ ਉੱਥੇ ਵੀ ਉਸ ਮਸਲੇ 'ਚ ਰੌਲਾ ਪੈ ਰਿਹਾ ਕਿ ਜੀ ਐਲਾਨ ਹੀ ਰਹਿ ਜਾਂਦੇ ਨੇ, ਹਕੀਕਤ 'ਚ ਜੇ ਪੂਰੀ ਤਰ੍ਹਾਂ ਨਹੀਂ ਬਦਲਦੇ। ਇਸ ਲਈ ਇਹ ਸਵਾਲ ਖੜੇ ਨੇ। ਸੋ ਪੰਜਾਬ ਨੂੰ ਬਿਲਕੁਲ ਜੀ, ਪੰਜਾਬ ਵਾਸੀਆਂ ਨੂੰ ਬਿਲਕੁਲ ਜਲੰਧਰ ਜ਼ਿਮਨੀ ਚੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਬਿਜਲੀ ਦੇ ਰੇਟ ਮਹਿੰਗੇ ਕਰਕੇ ਇੱਕ ਝਟਕੇ ਵਾਲਾ ਤੋਹਫਾ ਹੀ ਦਿੱਤਾ। ਜੀ ਜੀ ਜੀ। ਅਗਲੀ ਗੱਲ ਕਰੀਏ, ਕਾਂਗਰਸ ਵਾਲੇ ਅਕਸਰ ਕੁਛ ਨਾ ਕੁਛ ਇਦਾਂ ਦਾ ਜਿਹੜਾ ਉਹ ਬਿਆਨ ਦਿੰਦੇ ਆ ਜਿਹਦਾ ਮੋਦੀ ਨੇ ਬਹੁਤ ਵਾਰੀ ਜਿਹੜਾ ਉਹ ਫਾਇਦਾ ਜਿਹੜਾ ਚੱਕਿਆ ਕਈ ਇਲੈਕਸ਼ਨਾਂ ਦੇ ਵਿੱਚ। ਹੁਣ ਖੜਗੇ ਹੁਣਾਂ ਨੇ ਕੁਛ ਬਜਰੰਗ ਦਲ ਦੇ ਬਾਰੇ ਕਿਹਾ, ਉਧਰ ਰੰਧਾਵੇ ਹੁਣਾਂ ਨੇ ਮੋਦੀ ਅਡਾਨੀ ਬਾਰੇ ਕੁਛ ਏਦਾਂ ਦਾ ਬਿਆਨ ਦਿੱਤਾ। ਖੜਗੇ ਉੱਤੇ ਸੰਗਰੂਰ 'ਚ ਤੇ ਰੰਧਾਵੇ ਉੱਤੇ ਕੋਟੇ 'ਚ ਕੇਸ ਦਰਜ। ਬਿਲਕੁਲ। ਜੇ ਕਰਨਾਟਕ ਦੇ ਵਿੱਚ ਚੋਣਾਂ ਦੇ ਵਿੱਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਖੜਗੇ ਹੋਰਾਂ ਦਾ ਬਿਆਨ ਜਾਂ ਟਿੱਪਣੀ, ਉਸ ਨੂੰ ਆਧਾਰ ਬਣਾ ਕੇ ਭਾਵਨਾਵਾਂ ਠੇਸ ਪਹੁੰਚੀਆਂ ਆ ਕੇ ਸੰਗਰੂਰ 'ਚ, ਤੇ ਇੱਥੋਂ ਦੀ ਇੱਕ ਬਜਰੰਗ ਦਲ ਨਾਲ ਸੰਬੰਧਿਤ ਸੰਸਥਾ ਦੇ ਨੁਮਾਇੰਦੇ ਨੇ ਕਹਿੰਦੇ ਜੀ ਕੋਰਟ ਦੇ ਵਿੱਚ ਹਰਜਾਨਾ ਪਾਤਾ ਕਿ ਜੀ ਮਾਨਹਾਨੀ ਦਾ ਕੇਸ ਕਰਦੇ ਆ, ਉਹ ਵੀ 100 ਕਰੋੜ ਦੀ ਮਾਨਹਾਨੀ ਦਾ ਕੇਸ ਦਰਜ ਹੋ ਗਿਆ। ਤੇ 10 ਜੁਲਾਈ ਨੂੰ ਸੰਗਰੂਰ ਕੋਰਟ ਨੇ ਤਲਬ ਵੀ ਕਰ ਲਿਆ ਜੀ ਖੜਗੇ ਹੋਰਾਂ ਨੂੰ ਕਿ ਆ ਜਾ ਭਾਈ ਤੇਰੇ ਦਿੱਤੇ ਆਹ ਮਾਮਲਾ ਕੀ ਹੈ। ਉਹ ਕਹਿੰਦਾ ਜੀ ਕਿ ਇਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ, ਇਹਨਾਂ ਨੇ ਆਪਣੇ ਐਲਾਨ ਪੱਤਰ ਦੇ ਵਿੱਚ ਜਾਂ ਆਪਣੇ ਬਿਆਨਾਂ ਦੇ ਵਿੱਚ ਇਹ ਗੱਲਾਂ ਦਾ ਦਮ ਭਰਿਆ ਕਿ ਲਓ ਜੀ ਅਸੀਂ ਮਤਲਬ ਕਿ ਬਜਰੰਗ ਦਲ ਨੂੰ ਅਸੀਂ ਬੈਨ ਕਰ ਦਾਂਗੇ। ਤੇ ਕਹਿੰਦੇ ਇੱਥੇ ਤੱਕ ਹੀ ਨਹੀਂ ਰੁਕੇ ਜੀ, ਇਹਨਾਂ ਨੇ ਬਜਰੰਗ ਦਲ ਨੂੰ ਅੱਤਵਾਦੀ ਗਰੁੱਪ ਉਹਨਾਂ ਨਾਲ ਹੈ ਨਾ ਉਹਨਾਂ ਨਾਲ ਉਹਦੀ ਤੁਲਨਾ ਕਰਕੇ ਜੀ ਸਾਡਾ ਅਪਮਾਨ ਕੀਤਾ। ਇਸ ਲਈ ਜੀ ਹੁਣ ਉਧਰ ਜਦੋਂ ਚੋਣ ਮੈਨੀਫੈਸਟੋ 'ਚ ਗੱਲ ਸ਼ਾਮਲ ਹੋਈ ਸੀ ਨਾ ਕਿ ਬਜਰੰਗ ਦਲ ਨੂੰ ਬੈਨ ਕਰ ਦਿਓ, ਤਾਂ ਇਹ 2-3 ਬੰਦਿਆਂ ਦੇ ਦਿਮਾਗ ਦੀ ਕਾਢ ਸੀ, ਤੇ ਉਸ ਨੂੰ ਲੈ ਕੇ ਚੋਣ ਮੈਨੀਫੈਸਟੋ ਜਦੋਂ ਸ਼ਾਮਲ ਕੀਤੀ ਗਈ ਤਾਂ ਜ਼ਿਆਦਾਤਰ ਕਾਂਗਰਸ ਦੀ ਉੱਪਰਲੀ ਲੀਡਰਸ਼ਿਪ ਫਿਕਰਮੰਦ ਸੀ, ਤੇ ਉਹ ਫਿਕਰ ਉਹਨਾਂ 2-3 ਬੰਦਿਆਂ ਦੇ ਖਿਲਾਫ ਗਾਲਾਂ 'ਚ, ਰੋਸੇ 'ਚ, ਗੁੱਸੇ 'ਚ ਬਦਲ ਗਈ ਜਦੋਂ ਬੀਜੇਪੀ ਨੇ ਇਹਨੂੰ ਹਥਿਆਰ ਵਜੋਂ ਵਰਤਣਾ ਸ਼ੁਰੂ ਕਰਤਾ। ਸਹੀ ਗੱਲ। ਜਦੋਂ ਬੀਜੇਪੀ ਮੰਦਿਰਾਂ 'ਚ ਘੰਟੀਆਂ ਵਜਾਉਣ ਲੱਗੀ, ਜਾ ਕੇ ਬਜਰੰਗਬਲੀ ਦੀਆਂ ਫੋਟੋਆਂ ਬੈਨਰ ਲੈ ਕੇ ਉਸ ਮੁੱਦੇ ਤੇ ਰਾਜਨੀਤੀ ਕਰਨ ਲੱਗੀ, ਤਦ ਉਹਨਾਂ ਲੀਡਰਾਂ ਦੇ ਸਾਰੇ ਕਾਂਗਰਸੀ ਗਲ ਪੈਣ ਨੂੰ ਫਿਰਨ ਕਿਹਾ ਤੁਹਾਡੇ ਕਰਕੇ। ਤੇ ਹੁਣ ਜਦੋਂ ਨਤੀਜੇ ਆਉਣ ਕਹਿੰਦੇ ਫਿਰ ਉਹਨਾਂ 3 ਬੰਦਿਆਂ ਨੂੰ ਵਧਾਈ ਦੇ ਰਹੇ ਸੀ, ਲਓ ਜੀ ਬਜਰੰਗਬਲੀ ਦੀ ਕਿਰਪਾ ਹੋ ਗਈ, ਸੋ ਤੁਹਾਡੇ ਕਰਕੇ ਬਚ ਗਏ, ਤੁਸੀਂ ਬੜਾ ਕਮਾਲ ਦਾ। ਪਰ ਇੱਧਰ ਖੜਗੇ ਹੋਰਾਂ ਨੂੰ ਹੁਣ ਪੰਜਾਬ ਦੇ ਵਿੱਚ ਤਲਬ ਕੀਤਾ। ਮਤਲਬ ਤੁਸੀਂ ਇਹ ਦੇਖੋ ਕਿ ਇੱਕ ਸੂਬੇ ਦਾ ਮੁੱਖ ਮੰਤਰੀ, ਇੱਕ ਦੇਸ਼ ਦੇ ਕੇਂਦਰ ਸਰਕਾਰ ਦੇ ਵਿੱਚ ਮੰਤਰੀ, ਉਹ ਦਿੱਲੀ ਦੀ ਜਨਤਕ ਰੈਲੀਆਂ ਦੇ ਵਿੱਚ ਖੜ ਕੇ ਕਹਿੰਦੇ ਨੇ ਕਿ ਗੋਲੀ ਮਾਰੋ ਸਾਲੋਂ ਕੋ, ਇਹ ਦੰਗਈ ਨੇ, ਇਹ ਦੇਸ਼ ਧਰੋਹੀ ਨੇ, ਇਹ ਸਵਾਲ ਕਰਦੇ ਨੇ, ਇਹਨਾਂ ਨੂੰ ਪਾਕਿਸਤਾਨ ਭੇਜ ਦਿਓ। ਜੇ ਤੁਹਾਡੇ ਕੋਈ ਯਾਦ ਹੋਵੇ ਤਾਂ ਦੱਸ ਦਿਓ, ਮੇਰੇ ਤਾਂ ਯਾਦ ਨਹੀਂ ਕਿ ਉਹਨਾਂ ਤੇ ਕੋਈ ਪਰਚਾ ਪੁੱਛਾ ਹੋਇਆ ਹੋਵੇ। ਹੋਰ ਇਹੋ ਜਿਹੇ ਬਿਆਨ ਮੈਂ ਹਜ਼ਾਰਾਂ ਗਿਣਾ ਸਕਦਾ, ਸੈਂਕੜੇ ਸਾਹਮਣੇ ਲਿਆ ਸਕਦੇ, ਜਿਹਦੀ ਵੀਡੀਓ ਰਿਕਾਰਡ ਸਾਰਾ ਕੁਝ ਪਿਆ। ਔਰ ਜਿਹੜੀ ਸ਼ੈਲੀ ਦੇ ਵਿੱਚ ਇਹ ਲੀਡਰ ਬੋਲਦੇ ਨੇ, ਉਹੀ ਜੀ ਸ਼ੈਲੀ ਜਦੋਂ ਦੂਏ ਧਿਰ ਵਾਲਾ ਬੋਲਦਾ ਤਾਂ ਉਹਦੇ ਅਰਥ ਹੋਰ ਬਣ ਜਾਂਦੇ ਨੇ। ਸੁਖਜਿੰਦਰ ਰੰਧਾਵਾ ਰਾਜਸਥਾਨ ਦੇ ਵਿੱਚ ਉਹਨਾਂ ਦੇ ਇੰਚਾਰਜ ਨੇ ਕਾਂਗਰਸ ਦੇ, ਤੇ ਉੱਥੇ ਉਹ ਇੱਕ ਸਮਾਗਮ 'ਚ ਸੰਬੋਧਨ ਕਰਦੇ ਕਹਿੰਦੇ ਉਹਨਾਂ ਨੇ ਕਿਹਾ ਕਿ ਜੇ ਦੇਸ਼ ਬਚਾਉਣਾ ਤਾਂ ਮੋਦੀ ਮਕਾਉਣਾ ਪੈਣਾ। ਤੇ ਹੁਣ ਇਹਦਾ ਇਹ ਮਤਲਬ ਲਿਆ ਜਾ ਰਿਹਾ ਕਿ ਜੀ ਕਹਿੰਦੇ ਉਹਨਾਂ ਨੇ ਭੀੜ ਨੂੰ ਉਕਸਾਇਆ ਕਿ ਤੁਸੀਂ ਮੋਦੀ ਨੂੰ ਮਾਰ ਦਿਓ। ਸਮਝ ਆਉਂਦਾ ਕਿ ਰਾਜਨੀਤਿਕ ਤੰਜ ਹੈ, ਆਮ ਬੰਦੇ ਨੂੰ ਵੀ ਸਮਝ ਆਉਂਦਾ। ਮਤਲਬ ਇਹ ਹੈ ਕਿ ਮੋਦੀ ਹਟਾਓ, ਜਿਵੇਂ ਨਾਅਰੇ ਚੱਲਦੇ ਰਹਿੰਦੇ ਮੋਦੀ ਹਟਾਓ ਦੇਸ਼ ਬਚਾਓ, ਇਹ ਉਸ ਤਰ੍ਹਾਂ ਦੀ ਗੱਲ ਸੀ। ਨਾ ਤਾਂ ਸੁਖਜਿੰਦਰ ਰੰਧਾਵੇ ਦੇ ਵਕੀਲ ਆ, ਨਾ ਅਸੀਂ
ਮੋਦੀ ਦੇ ਕੋਈ ਵਿਰੋਧੀ ਆ। ਆਪਾਂ ਜਿਹੜੇ ਪੱਖ ਤੋਂ ਗੱਲ ਕਰ ਰਹੇ ਹਾਂ ਕਿ ਆਮ ਤੌਰ ਤੇ ਗੱਲ ਸਮਝ ਆਉਂਦੀ ਆ ਕਿ ਹਾਂ ਭਾਈ ਇਹ ਸਥਿਤੀ ਕੀ ਆ, ਕਿਹੜੇ ਹਾਲਾਤ 'ਚ ਕਹੀ ਆ, ਕਿਸ ਸੰਦਰਭ 'ਚ ਕਹੀ ਆ, ਪਰ ਹੁਣ ਇਹਨੂੰ ਹੋਰ ਤਰ੍ਹਾਂ ਲਿਆ ਗਿਆ ਤੇ ਇਸ ਆਧਾਰ ਦੇ ਉੱਤੇ ਕੋਟਾ ਦੇ ਵਿੱਚ ਬਕਾਇਦਾ ਤੌਰ ਤੇ ਹੁਕਮ ਹੋ ਗਏ ਜੀ ਕਿ ਇਹਦੇ ਪਰ ਕੇਸ ਦਰਜ ਕਰੋ ਸੁਖਜਿੰਦਰ ਰੰਧਾਵਾ ਤੇ ਇਸ ਪਰ ਕਾਰਵਾਈ ਅੱਗੇ ਵਧੋ। ਉਹ ਸ਼ਿਕਾਇਤ ਦੇ ਆਧਾਰ ਤੇ ਇੱਕ ਵਿਅਕਤੀ ਸ਼ਿਕਾਇਤ ਤੇ, ਸੋ ਇਸ ਲਈ ਖੜਗੇ ਦੇ ਉੱਤੇ 100 ਕਰੋੜ ਦਾ ਮਾਨਹਾਨੀ ਦਾ ਮਾਮਲਾ ਸੰਗਰੂਰ 'ਚ ਹੈ ਤੇ ਕੋਟਾ ਦੇ ਵਿੱਚ ਸੁਖਜਿੰਦਰ ਰੰਧਾਵਾ ਤੇ ਹੈ। ਸੋ ਇਹਨਾਂ ਸਾਹਮਣਾ ਕਰਨਾ ਹੀ ਪੈਣਾ। ਇੱਥੇ ਤਾਂ ਮਤਲਬ ਕਿੰਨੇ ਹੀ ਪਾਰਟੀਆਂ ਦੇ ਲੀਡਰ ਜਦੋਂ ਸੱਤਾ 'ਚ ਹੁੰਦੇ ਨੇ ਤਾਂ ਦੂਜੀਆਂ ਪਾਰਟੀਆਂ ਨੂੰ ਤੰਗ ਕਰਦੇ ਨੇ। ਹੁਣ ਇੱਧਰ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਇੱਕ MLA ਬਾਹਰੀ ਕਹਿੰਦਾ ਜੀ ਮੈਂ ਤਾਂ ਲੰਘਿਆ ਜਾ ਰਿਹਾ ਸੀ ਜੀ, ਮੈਨੂੰ ਤਾਂ ਰੋਕ ਰਿਹਾ, ਇਸ ਲਈ ਲਾਡੀ ਤੇ ਪਰਚਾ ਦਰਜ ਕਰ ਦਿਓ। ਅਮੀਰ ਲੋਕ ਕਰ ਰਹੇ ਸੀਗੇ, ਦੂਏ ਤੇ ਦਰਜ ਹੋਊਗਾ, ਲਾਡੀ ਤੇ ਪਰਚਾ ਹੋ ਗਿਆ। ਸੋ ਇਸ ਲਈ ਏਦਾਂ ਹੁੰਦਾ ਆ। ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਅਕਾਲੀਆਂ ਦੇ ਪਰਚੇ ਬਹੁਤ ਹੋਏ, ਜਦੋਂ ਅਕਾਲੀਆਂ ਦੀ ਸਰਕਾਰ ਸੀ ਤਾਂ ਕਾਂਗਰਸੀਆਂ ਆਪ ਵਾਲਿਆਂ ਦੇ ਪਰਚੇ ਬਹੁਤ ਹੋਏ, ਜਦੋਂ ਹੁਣ ਆਪ ਦੀ ਸਰਕਾਰ ਹੈ ਤਾਂ ਹੁਣ ਅਕਾਲੀਆਂ ਕਾਂਗਰਸੀਆਂ ਤੇ ਭਾਜਪਾਈਆਂ ਤੇ ਹੋਣਗੇ ਜੀ। ਸੋ ਇਸੇ ਤਰ੍ਹਾਂ ਇਹ ਵਰਤਾਰਾ ਜਿੱਥੇ ਜਿਹਦਾ ਜ਼ੋਰ ਚੱਲਦਾ ਉਹ ਆਪਣੀ ਸੱਤਾ ਦੀ ਤਾਕਤ ਦੇ ਜ਼ੋਰ ਨਾਲ ਦੂਜਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ, ਪਰ ਇਹ ਬਿਲਕੁਲ ਨਲਾਇਕੀ ਵਾਲੀ ਰਾਜਨੀਤੀ ਹੁੰਦੀ ਹੈ। ਬਿਲਕੁਲ ਬਿਲਕੁਲ ਜੀ। ਦੀਪਕ ਜੀ, ਅਗਲੀ ਗੱਲ ਕਰ ਲਈਏ ਸ਼੍ਰੀ ਦੂਖ ਨਿਵਾਰਨ ਸਾਹਿਬ ਵਾਲੀ ਘਟਨਾ ਦਾ, ਸੱਚ ਕੀ ਹੈ ਜੀ? ਦੇਖੋ, ਬਹੁਤ ਅਫਸੋਸਜਨਕ ਵਰਤਾਰਾ ਹੈ ਕਿ ਜੋ ਕੁਝ ਲਗਾਤਾਰ ਵਾਪਰ ਰਿਹਾ ਉਸ ਨੂੰ ਲੈ ਕੇ ਮਤਲਬ ਕਿ ਬੜੀ ਪੀੜ ਹੁੰਦੀ ਹੈ। ਆਪਾਂ ਲਗਾਤਾਰ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਦੇ ਰਹੇ ਹਾਂ ਕਿ ਬਕਾਇਦਾ ਧਾਰਮਿਕ ਸਥਾਨਾਂ 'ਚ ਅਜਿਹਾ ਕੁਝ ਕੀ ਹੁੰਦਾ। ਖਾਸ ਕਰਕੇ ਜਦੋਂ ਮੈਂ ਪੰਜਾਬ ਦੇ ਵੱਲਾਂ ਦੇਖਦਾ ਲਗਾਤਾਰ ਗੁਰਦੁਆਰਿਆਂ ਦੇ ਵਿੱਚ ਜਾ ਕੇ ਜਿਹੋ ਜਿਹਾ ਫਿਰ ਕਹਿੰਦੇ ਜੀ ਦਿਮਾਗੀ ਸੰਤੁਲਨ ਖਰਾਬ ਹੈ। ਮਤਲਬ ਦਿਮਾਗ ਖਰਾਬ ਹੈ ਤਾਂ ਇਹੀ ਘਟਨਾਵਾਂ ਕਿਉਂ? ਤੇ ਆਪਣੇ ਘਰ ਦੀ ਮੈਂ ਅੱਗੇ ਵੀ ਗੱਲ ਕਰਦਾ ਨਾ ਕਿ ਜਿਹੜੇ ਲੋਕ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਦੇ ਪੰਨੇ, ਗੁਰੂ ਗ੍ਰੰਥ ਸਾਹਿਬ ਦੇ ਅੰਗ, ਪਾਵਨ ਗ੍ਰੰਥ ਸਾਹਿਬ ਨੂੰ ਜਾਂ ਹੋਰ ਪਵਿੱਤਰ ਗ੍ਰੰਥਾਂ ਨੂੰ ਜਿਹੜੇ ਨੁਕਸਾਨ ਪਹੁੰਚਾਉਣ ਜਾਂਦੇ ਕਿ ਕਿੰਨਿਆਂ ਕੁ ਨੇ ਉਹਨਾਂ ਨੇ ਪਹਿਲਾਂ ਆਪਣੇ ਘਰ ਦੀਆਂ ਰਜਿਸਟਰੀਆਂ ਕਦੇ ਫਾੜੀਆਂ ਨੇ, ਕਿੰਨੀਆਂ ਕੁ ਨੇ ਉਹਨਾਂ ਨੇ ਆਪਣੇ ਘਰ ਦੀਆਂ FDਆਂ ਕਦੇ ਫਾੜੀਆਂ ਨੇ, ਕਿੰਨੇ ਕੁ ਆਪਣੇ ਘਰਦਿਆਂ ਦੇ ਸਿਰ ਪਾੜੇ ਨੇ। ਸੋ ਇਸ ਲਈ ਉਹ ਥਾਵਾਂ ਤੇ ਆ ਕੇ ਕਿਉਂ ਦਿਮਾਗ ਖਰਾਬ ਹੁੰਦਾ? ਸਹੀ ਗੱਲ। ਇਹ ਅੱਜ ਤੱਕ ਇਸ ਵਿਸ਼ਾ ਜਿਉਂ ਦਾ ਤਿਉਂ ਖੜਿਆ ਕਿ ਸਵਾਲ ਤਾਂ ਇਹ ਹੈ ਕਿ ਇਹਦੇ ਪਿੱਛੇ ਕੌਣ ਹੈ, ਕਦੋਂ ਪਹੁੰਚਣਾ। ਸੋ ਹੁਣ ਅੰਮ੍ਰਿਤਸਰ ਦੇ ਵਿੱਚ ਪਿਛਲੇ ਦਿਨੀ ਲਗਾਤਾਰ ਲੜੀਵਾਰ 3 ਧਮਾਕੇ ਹੋਏ। ਕਹਿੰਦੇ ਜੀ ਬੰਦੇ ਫੜ ਲਏ, ਪੁਲਿਸ ਨੇ ਕੇਸ ਹੱਲ ਕਰ ਲਿਆ। ਕੀ ਉਹਨਾਂ ਨੂੰ ਫੜਨ ਤੱਕ ਇਹ ਕੇਸ ਹੱਲ ਹੈ? ਦੇਖੋ, ਜਾਂ ਉਹਨਾਂ ਨੂੰ ਭੇਜਣ ਵਾਲੇ ਵੀ ਲੱਭਣੇ ਆ, ਉਹਨਾਂ ਨੂੰ ਵਰਤਣ ਵਾਲੇ ਵੀ ਲੱਭਣੇ ਆ, ਜਾਂ ਇਸ ਕੰਮ ਕਾਰੇ ਲਈ ਕਰਾਉਂਦਾ ਕੌਣ ਹੈ? ਇਹਦੇ ਪਿੱਛੇ ਕਿਹੜੀ ਸ਼ਰਾਰਤੀ ਧਿਰ ਹੈ, ਕਿਹੜੀ ਰਾਜਨੀਤਿਕ ਧਿਰ ਹੈ? ਉੱਥੇ ਤੱਕ ਵੀ ਜਾਣਾ। ਸੋ ਮਾਮਲਾ ਤਾਂ ਸ਼ੁਰੂ ਹੁੰਦਾ, ਖਤਮ ਥੋੜਾ। ਹੁਣ ਕਹਿੰਦੇ ਜੀ ਆ ਪਟਿਆਲੇ ਵਾਲੀ ਜਿਹੜੀ ਬੀਬੀ ਆ, ਇਹ ਬੀਬੀ ਦਾ ਜੀ ਕਹਿੰਦੇ ਦਿਮਾਗੀ ਸਵਿੰਗ ਕਰ ਜਾਂਦਾ ਦਿਮਾਗ ਕਿਸੇ ਵੀ ਸਮੇਂ। ਡਾਕਟਰਾਂ ਨੇ ਦੱਸਿਆ ਜੀ ਇਹਦਾ ਇਲਾਜ ਚੱਲਦਾ, ਕਹਿੰਦੇ ਇਹ ਨਸ਼ਾ ਛੁਡਾਊ ਕੇਂਦਰ। ਮਤਲਬ ਉਹ ਇੰਨਾ ਸਵਿੰਗ ਕਰਦਾ ਕਿ ਉਹਨੂੰ ਸਵਿਮਿੰਗ ਪੂਲ ਤੇ ਸਰੋਵਰ ਦਾ ਫਰਕ ਨਹੀਂ ਪਤਾ ਲੱਗਦਾ। ਐਂ ਲੱਗਦਾ ਕਿ ਹਾਂ ਮੈਂ ਤਾਂ ਪਾਰਕ ਦੇ ਕਿਸੇ ਜਾਂ ਕਿਸੇ ਕਲੱਬ ਦੇ ਵਿੱਚ ਬੈਠੀ ਆ ਤੇ ਉਹ ਗੁਰਦੁਆਰਾ ਸਾਹਿਬ ਚ ਆ ਕੇ ਸਰੋਵਰ ਦੇ ਕਿਨਾਰੇ ਬੈਠ ਕੇ ਦਾਰੂ ਪੀਣ ਲੱਗ ਜਾਂਦੀ ਹੈ। ਹੱਦ ਦਾ ਇੰਨਾ ਸਵਿੰਗ। ਤੇ ਜਦੋਂ ਰੋਕੋ ਤੇ ਫਿਰ ਹਮਲਾ ਕਰਦੀ ਹੈ ਤੇ ਫਿਰ ਲੜਦੀ ਹੈ। ਹਾਂ, ਇੱਕ ਸ਼ਰਧਾਲੂ ਨੇ ਜੋ ਕੀਤਾ, ਅਸੀਂ ਬੇਸ਼ੱਕ ਇਸ ਗੱਲ ਦੇ ਹੱਕ 'ਚ ਨਹੀਂ ਗਏ ਕਿ ਉਹਨੂੰ ਏਦਾਂ ਗੋਲੀ ਮਾਰਨੀ ਚਾਹੀਦੀ ਸੀ, ਕਹਿੰਦੇ ਉਹਨੂੰ ਕਾਨੂੰਨੀ ਸਜ਼ਾ ਮਿਲਣੀ ਚਾਹੀਦੀ ਸੀ ਜਾਂ ਉਹ ਤੋਂ ਪੁੱਛਗਿੱਛ ਹੋਣੀ ਚਾਹੀਦੀ ਸੀ, ਉਹਦੀ ਪੜਚੋਲ ਹੋਣੀ ਚਾਹੀਦੀ ਸੀ। ਪਰ ਉੱਥੇ ਉਹਦੀ ਭਾਵਨਾਵਾਂ ਤਾਂ ਸਮਝੋ। ਗੋਲੀ ਚਲਾਈ, ਉਹ ਘਰੋਂ ਬੇਸ਼ੱਕ ਕੀ ਗੁਰੂ ਘਰ 'ਚ ਰਿਵਾਲਵਰ ਲਿਆਉਣਾ, ਹਥਿਆਰ ਲਿਜਾਣਾ ਇਹ ਸਹੀ ਹੈ ਜਾਂ ਨਹੀਂ, ਇਹਦੇ ਪਰ ਵੀ ਚਰਚਾ ਹੁਣ ਖੂਬ ਹੋ ਰਹੀ ਆ। ਪਰ ਉਹ ਨਿਤ ਦਿਨ ਦਾ ਸ਼ਰਧਾਲੂ ਸੀ, ਰੂਟੀਨ 'ਚ ਰੋਜ਼ ਆਉਂਦਾ ਸੀ। ਹੁਣ ਚਾਹੇ ਉਹ ਘਰੋਂ ਨਿਕਲਦਾ ਗੁਰੂ ਘਰ ਆਉਣ ਤੱਕ ਰਾਹ ਦੇ ਵਿੱਚ ਆਪਣੀ ਸੁਰੱਖਿਆ ਦੇ ਨਾਂ ਤੇ ਅਗਲਾ ਟੰਗ ਕੇ ਲਿਆਉਂਦਾ ਤੇ ਪਰ ਉਦਣ ਉਹਦੀਆਂ ਭਾਵਨਾਵਾਂ ਨੂੰ ਲੱਗਿਆ ਤੇ ਉਹਦੇ ਜ਼ਿਹਨ ਦੇ ਵਿੱਚ ਕੱਲੀ ਇਹ ਘਟਨਾ ਨਹੀਂ ਹੋਣੀ ਉਸ ਟਾਈਮ। ਬਿਲਕੁਲ। ਹਾਂ, ਇੱਥੇ ਉਹਦੇ ਜ਼ਿਹਨ 'ਚ ਉਹ ਸਾਰੀਆਂ ਬੇਅਦਬੀ ਦੀਆਂ ਘਟਨਾਵਾਂ ਫਿਲਮਾਂ ਘੁੰਮੀ ਆਉਣੀਆਂ ਤੇ ਫਿਰ ਉਹਨਾਂ ਦੇ ਕਰਨ ਵਾਲਿਆਂ ਨੂੰ ਕੀ ਸਜ਼ਾਵਾਂ ਮਿਲੀਆਂ ਉਹ ਘਟਨਾਵਾਂ ਘੁੰਮੀ ਆਉਣੀਆਂ। ਕੋਈ ਕੋਰਟ ਕਚਹਿਰੀ 'ਚ ਰੁਲਦਾ ਕੋਈ ਬਰੀ ਹੋ ਕੇ ਆ ਜਾਂਦਾ, ਕੋਈ ਜ਼ਮਾਨਤਾਂ ਦੇ ਬਾਹਰ ਫਿਰਦਾ ਹੈ ਨਾ। ਤੇ ਇਸ ਲਈ ਉਹ ਸਾਰਾ ਦ੍ਰਿਸ਼ ਉਪਜਣ ਤੋਂ ਬਾਅਦ ਉਹਨੂੰ ਲੱਗਿਆ ਹੋਣਾ ਕਿ ਇੱਥੇ ਹੀ ਫੈਸਲਾ, ਉਸ ਚੋਂ ਚੱਲੀ ਗੋਲੀ ਆ। ਲੱਗਿਆ ਕਿ ਕੋਰਟ ਕਚਹਿਰੀ ਤਾਂ ਇਨਸਾਫ ਨਹੀਂ ਮਿਲਦਾ, ਇਹ ਉਸ ਭਾਵਨਾ ਤੇ ਚੱਲੀ ਗੋਲੀ ਹੈ। ਸੋ ਇਸ ਲਈ ਕੀ ਹੁਣ ਇਸ ਮਾਮਲੇ ਨੂੰ ਇੱਕ ਨਾਰਮਲ ਹੱਤਿਆ ਕੇਸ ਵਜੋਂ ਦੇਖਿਆ ਜਾਊਗਾ ਜਾਂ ਇਹ ਜਿਵੇਂ ਆਪਾਂ ਕਹਿੰਦੇ ਹੁੰਦੇ ਜੀ ਸਵੈ ਰੱਖਿਆ ਲਈ ਚਲਾਈ, ਉਸ ਤਰ੍ਹਾਂ ਦੇ ਮਾਮਲੇ ਵਜੋਂ ਵੇਖਿਆ ਜਾਊਗਾ? ਦੇਖਣ ਵਾਲੀ ਗੱਲ ਹੈ। ਕਈ ਵਕੀਲਾਂ ਨੇ ਉਸ ਮੁੰਡੇ ਦਾ ਕੇਸ ਮੁਫਤ 'ਚ ਲੜਨ ਲਈ ਆਪਣੇ ਆਪ ਨੂੰ ਸਾਹਮਣੇ ਪੇਸ਼ ਕੀਤਾ। ਬਕਾਇਦਾ ਕਈ ਤਰ੍ਹਾਂ ਉੱਥੇ ਪਹੁੰਚੀਆਂ ਅਦਾਲਤ ਦੇ ਵਿੱਚ, ਕੋਰਟ 'ਚ ਜਦੋਂ ਉਹਨੂੰ ਪੇਸ਼ ਕੀਤਾ ਜਾ ਰਿਹਾ ਸੀ ਉਹਨੂੰ ਫੁੱਲਾਂ ਦੀ ਵਰਖਾ ਕਰਨ ਪਹੁੰਚੀਆਂ। ਉਹਦੇ ਪਰਿਵਾਰ ਨੇ, ਪਰਿਵਾਰਕ ਮੈਂਬਰਾਂ ਜੀ ਨੇ ਕਿਹਾ ਕਿ ਸਾਨੂੰ ਕੋਈ ਪਛਤਾਵਾ ਨਹੀਂ, ਅਸੀਂ ਉਹਦੇ ਨਾਲ ਖੜੇ ਹਾਂ। ਸੋ ਇਸ ਲਈ ਇਸ ਮਾਮਲੇ ਨੂੰ ਸਰਕਾਰਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ। ਇਹਦਾ ਮਤਲਬ ਲੋਕਾਂ ਦਾ ਕਾਨੂੰਨ ਤੋਂ ਵਿਸ਼ਵਾਸ ਉੱਠ ਰਿਹਾ। ਲੋਕਾਂ ਨੂੰ ਭਰੋਸਾ ਨਹੀਂ ਬਣ ਰਿਹਾ ਕਿ ਤੁਸੀਂ ਇਨਸਾਫ ਦਿਵਾਓਗੇ ਤਾਂ ਲੋਕ ਆਪਣੇ ਨਵੇੜੇ ਨਾਲ ਜਦੋਂ ਇਹੋ ਜਿਹਾ ਕੁਝ ਹੋਣ ਲੱਗ ਜਾਵੇ ਇਹਦੇ ਨਾਲ ਇੱਕ ਨਵੀਂ ਫਿਕਰਮੰਦੀ ਖੜੀ ਹੁੰਦੀ ਹੈ। ਇਹਦਾ ਕਾਰਨ ਕਿਉਂ ਬਣਿਆ ਇਹ ਕਿਹਨੇ ਸੋਚਣਾ? ਪੁਲਿਸ ਨੇ, ਪ੍ਰਸ਼ਾਸਨ ਨੇ, ਸਰਕਾਰਾਂ ਨੇ, ਉਹ ਕਾਹਦੇ ਲਈ ਨੇ?
ਸੋ ਇਸ ਲਈ ਇਸ ਘਟਨਾ ਨੂੰ ਇਸ ਸੰਦਰਭ 'ਚ ਦੇਖਣ ਦੀ ਲੋੜ ਹੈ ਕਿ ਦਿਮਾਗ ਸਵਿੰਗ ਗੁਰੂ ਘਰਾਂ ਜਾ ਕੇ ਕਿਉਂ ਹੁੰਦਾ ਹੈ। ਉਹਦੇ ਝੋਲੇ 'ਚੋਂ ਹੋਰ ਜਿੰਨਾ ਕੁਛ ਨਿਕਲਿਆ, ਜਿਹੜਾ ਆਧਾਰ ਕਾਰਡ ਨਿਕਲਿਆ ਉਹ ਕਿਸੇ ਪੀਜੀ ਦਾ ਏ, ਤੇ ਉਹ ਪੀਜੀ ਵਾਲੇ ਕਹਿੰਦੇ ਇੱਥੋਂ ਕਿੰਨੇ ਸਾਲ ਪਹਿਲਾਂ ਛੱਡ ਚੁੱਕੀ ਆ, ਘਰਦਿਆਂ ਨੇ ਬਹੁਤ ਦੇਰ ਪਹਿਲਾਂ ਹੀ ਬੇਦਖਲ ਕੀਤੀ ਆ ਜੀ। ਹੁਣ ਇਹ ਸਾਰੇ ਹਵਾਲਿਆਂ ਨਾਲ ਮਤਲਬ ਕਿ ਉਸ ਨੂੰ ਇੱਕ ਕਤਲ ਕੇਸ ਵਜੋਂ ਅੱਗੇ ਵਧਾਇਆ ਜਾ ਸਕਦਾ ਹੈ। ਸੋ ਇਹ ਮਾਮਲਾ ਜਿਹੜਾ ਆਪਣੇ ਆਪ 'ਚ ਵੱਡਾ ਮਾਮਲਾ ਕਿ ਉਹ ਕਿਵੇਂ ਅੰਦਰ ਦਾਰੂ ਦੀ ਬੋਤਲ ਲੈ ਕੇ ਆਈ, ਕਿਵੇਂ ਹੁਣ ਪਤਾ ਲੱਗ ਰਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਜਿੰਨੇ ਵੀ ਅਸੀਂ ਰਾਹਾਂ ਰਾਹੀਂ ਅੰਦਰ, ਚਾਹੇ ਦਰਸ਼ਨ ਜੋੜੀ ਹੈ, ਚਾਹੇ ਉਹ ਲੰਗਰ ਹਾਲ ਵਾਲੇ ਪਾਸਿਓਂ ਆ ਜਾਂ ਪਿਛਲੇ ਪਾਸਿਓਂ ਅਸੀਂ ਅੰਦਰ ਜਾਂਦੇ ਹਾਂ, ਉਹਨਾਂ ਥਾਵਾਂ ਦੇ ਉੱਤੇ ਹੁਣ ਸੇਵਾਦਾਰਾਂ ਦੇ ਨਾਲ ਬੀਬੀਆਂ ਸੇਵਾਦਾਰ ਵੀ ਖੜਨਗੀਆਂ ਔਰ ਮਹਿਲਾਵਾਂ ਦੀਆਂ, ਸ਼ਰਧਾਲੂਆਂ ਦੀ। ਮਤਲਬ ਤੁਸੀਂ ਇਹ ਦੇਖੋ ਸਾਨੂੰ ਕਿਸ ਸਥਿਤੀ 'ਚ ਆਉਣਾ ਪਿਆ ਕਿ ਸਾਨੂੰ ਸ਼ਰਧਾਲੂਆਂ ਦੇ ਹੁਣ ਝੋਲੇ ਫਰੋਲਣੇ ਪੈਂਦੇ ਆ। ਇਹਦੇ ਲਈ ਕਿਹਨੇ ਮਜਬੂਰ ਕੀਤਾ? ਸੋ ਇਸੇ ਤਰ੍ਹਾਂ ਹੁਣ ਮੈਨੂੰ ਪਤਾ ਲੱਗ ਰਿਹਾ ਕਿ ਇਹ ਤੈਅ ਹੋ ਰਿਹਾ ਕਿ ਮੈਂਟਲ ਡਾਇਰੈਕਟਰ ਉਹ ਜਿਹੜੇ ਨੇ ਉਹ ਲੱਗਣਗੀਆਂ ਜੀ ਉੱਥੇ ਮਸ਼ੀਨਾਂ, ਉਹਦੇ ਵਿੱਚੋਂ ਲੰਘਣ ਲੱਗੇ ਕਿ ਹਾਂ ਕੋਈ ਹਥਿਆਰ ਨਾ ਲੈ ਕੇ ਗੁਰੂ ਘਰ ਜਾਵੇ, ਤੇ ਦੂਸਰੇ ਪਾਸੇ ਚੈਕਿੰਗ ਹੋਇਆ ਕਰੂਗੇ ਕੋਈ ਇਹੋ ਜਿਹੀ ਪੱਤੀਜਨਕ ਚੀਜ਼ ਨਾ ਲੈ ਕੇ ਜਾਵੇ। ਸੋ ਇਸ ਸਥਿਤੀ 'ਚ ਮਤਲਬ ਕਿ ਇਹ ਉਵੇਂ ਹੀ ਹੈ ਜਿਵੇਂ ਆਪਾਂ ਕਹਿੰਦੇ ਹਾਂ ਕਿ ਹਾਂ ਧਾਰਮਿਕ ਸਥਾਨਾਂ ਨੂੰ ਤਾਲੇ ਲਾਉਣ ਦਾ ਮਤਲਬ ਤੁਸੀਂ ਰੱਬ ਦੀ ਰੱਖਿਆ, ਆਪਾਂ ਕੀ ਕਰਾਂਗੇ? ਸੋ ਇਹ ਆਪਣੇ ਆਪ ਸਵਾਲ ਹੈ ਕਿ ਸਾਨੂੰ ਇਸ ਸਥਿਤੀ ਤੱਕ ਕਿਉਂ ਲਿਆਂਦਾ ਜਾ ਰਿਹਾ ਕਿ ਸਾਨੂੰ ਦੂਰ ਰੱਖਣਾ ਪਵੇ ਸ਼ਰਧਾਲੂਆਂ ਨੂੰ। ਸਾਡੇ 'ਚ ਇੱਕ ਸ਼ੰਕਾ ਖੜੀ ਹੋ ਜਾਵੇ ਕਿ ਹਰੇਕ ਸ਼ਰਧਾਲੂ ਕਹਿੰਦੀ ਅਸੀਂ ਸ਼ੱਕ ਦੀ ਨਿਗਾਹ ਨਾਲ ਦੇਖਣ ਲੱਗ ਜਾਈਏ। ਸੋ ਸਰਕਾਰਾਂ ਨੇ ਜੇਕਰ ਸਮਾਂ ਰਹਿੰਦਿਆਂ, ਕਾਨੂੰਨ ਨੇ ਸਮਾਂ ਰਹਿੰਦਿਆਂ, ਪੁਲਿਸ ਨੇ ਸਮਾਂ ਰਹਿੰਦਿਆਂ ਆਪਣੀ ਸਹੀ ਭੂਮਿਕਾ ਨਿਭਾਈ ਹੁੰਦੀ ਔਰ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਮਿਲੀਆਂ ਹੁੰਦੀਆਂ ਔਰ ਉਹਨਾਂ ਦੇ ਪਿੱਛੇ ਸਾਜ਼ਿਸ਼ ਘਾੜੇ ਬੇਨਕਾਬ ਹੋਏ ਹੁੰਦੇ, ਤਦ ਇਹ ਦ੍ਰਿਸ਼ ਪੈਦਾ ਨਾ ਹੁੰਦੇ। ਇਹ ਬਹੁਤ ਫਿਕਰਮੰਦੀ ਵਾਲੀ ਸਥਿਤੀ ਹੈ। ਜੀ ਬਿਲਕੁਲ, ਬਿਲਕੁਲ। ਪਰ ਜਿੱਦਾਂ ਲੋਕ ਗੱਲਾਂ ਕਰ ਰਹੇ ਆ, ਇਹਨਾਂ ਨੇ ਤਾਂ ਮੱਸੇ ਰੰਗੜ ਨੂੰ ਵੀ ਕਹਿਣਾ ਸੀਗਾ ਵੀ ਠੀਕ ਹੀ ਹੈ, ਤਾਂ ਕੀ ਕੀਤਾ ਸੀ ਇਹਨੇ। ਸੋ ਭਾਈ ਇੱਥੇ ਤਾਂ ਲੀਕ ਜਿਹੜੀ ਕਿਤੇ ਨਾ ਕਿਤੇ ਖਿੱਚਣੀ ਪੈਂਦੀ, ਗਲਤ ਨੂੰ ਗਲਤ ਤਾਂ ਕਹਿਣਾ ਜਿਹੜਾ ਜ਼ਰੂਰ ਸਿੱਖਣਾ ਚਾਹੀਦਾ। ਸ਼ੁਕਰੀਆ ਦੀਪਕ ਜੀ, ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਬਹੁਤ ਜੀ। ਸ਼ੁਕਰੀਆ ਭਾਜੀ, ਸਤਿ ਸ਼੍ਰੀ ਅਕਾਲ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਅਗਲੀ ਵਾਰ ਤੱਕ ਲਈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।